ਸਾਡੇ ਜਿੰਨੇ ਬੱਚੇ ਸੀਗੇ ਤਕਰੀਬਨ ਉਹਨਾਂ ਨੇ ਬੱਚਿਆਂ ਨੇ ਪਹਿਲਾਂ ਟਰੱਕ ਚਲਾਏ, ਫਿਰ 10 ਪੈਸੇ ਇਕੱਠੇ ਕਰੇ, ਫਿਰ ਸਭ ਦਾ ਹੁੰਦੀ ਹੈ ਕਿ ਅੱਗੇ ਵਧਣਾ। ਭਾਜੀ ਦੇ ਸੰਪਰਕ 'ਚ ਆਏ, ਇੱਥੋਂ ਫਿਰ ਸਾਰਿਆਂ ਨੇ ਮੈਂ ਤੁਹਾਨੂੰ ਦੱਸਾਂ ਹੁਣ ਇਸ ਤਰ੍ਹਾਂ ਵੀ ਹੋਏ ਓਕੇਜ਼ਨ ਕਿ ਬੱਚਿਆਂ ਨੇ ਸਿਰਫ ਇਸ ਵਾਸਤੇ ਟਰੱਕ ਲਏ ਕਿਉਂਕਿ ਕਹਿੰਦੇ ਸਾਡੇ ਤੋਂ ਕੰਮ ਕਰਾ ਲੈਂਦੇ, ਪੈਸੇ ਨਹੀਂ ਦਿੰਦੇ, 2 ਵੀਕ ਬਾਅਦ ਭਜਾ ਦਿੰਦੇ। ਹਾਂਜੀ, ਯਕੀਨ ਕਰੋ ਇਦਾਂ ਬੱਚਿਆਂ ਨੇ ਟਰੱਕ ਲਏ ਕਿ ਆਪਣੇ ਘਰੋਂ ਪੈਸੇ ਰੈਂਟ ਲੁੰਟ ਤੇ ਇਧਰੋਂ ਦੋਸਤਾਂ ਤੋਂ ਫੜ ਕੇ ਲਏ। ਅੱਜ ਉਹਨਾਂ ਦੇ 4 ਟਰੱਕ ਹੋ ਗਏ। ਜਦੋਂ ਆਫੀਸਰ ਗੱਲ ਕਰਦਾ ਉਹਨੇ ਵਰਦੀ ਪਾਈ ਹੁੰਦੀ ਆ, ਫਿਰ ਇੱਕ ਅਨਨੋਨ ਜਗ੍ਹਾ ਤੇ ਰੋਕਦਾ, ਜਿਵੇਂ ਮੈਂ ਇੱਧਰ ਜਾ ਰਿਹਾ ਉਹਨੇ ਮੈਨੂੰ ਟੈਕਸੀ ਦਾ ਮਰੀਲੋ ਰੋਕ ਲਿਆ, ਇੱਕ ਪ੍ਰੈਸ਼ਰ ਵੀ ਹੁੰਦਾ। ਤੇ ਉਹਦੇ ਚ ਕਿਸ ਤਰ੍ਹਾਂ ਉਹਦੇ ਨਾਲ ਕਮਿਊਨੀਕੇਟ ਕੀਤਾ ਜਾਵੇ? ਸਭ ਤੋਂ ਵੱਡੀ ਗੱਲ ਤਾਂ ਭਾਜੀ ਜਿੰਨੇ ਬੱਚੇ ਨੇ ਹਮੇਸ਼ਾ ਇਹੀ ਅਰਦਾਸ ਰਹਿੰਦੀ ਹੈ ਮਹਾਰਾਜ ਅੱਗੇ ਕਿ ਪੂਰੇ ਵਧਣ ਜੀ, ਵਧਣਗੇ। ਜਿਹੜਾ ਕੰਮ ਤੁਹਾਨੂੰ ਸਿਖਾਇਆ ਸੀ ਟਰੱਕਿੰਗ ਡਰਾਈਵਿੰਗ ਦਾ, ਅੱਗੇ ਸਭ ਨੇ ਆਪਣੇ ਆਪਣੇ ਟਰੱਕ ਲੈਣੇ ਨੇ। ਭਾਜੀ ਦੀ ਕੰਪਨੀ ਹੈ ਇੱਥੇ USA ਟਰੱਕ ਸੇਲਸ, ਸਾਰੇ ਭਰਾ ਇੱਥੇ ਆ ਕੇ ਆਪਣਾ ਬਹੁਤ ਵਧੀਆ ਬੰਦੇ ਨੇ, ਬਹੁਤ ਕੋਈ ਹੈਂਕੀ ਪੈਂਕੀ ਵਾਲੀ ਕੋਈ ਚੀਜ਼ ਨਹੀਂ ਆਏਗੀ, ਜੋ ਬੋਲਣਗੇ ਉਹੀ ਡਿਲੀਵਰ ਕਰਨਗੇ। ਸਾਰੇ ਸਾਡੇ ਬੱਚਿਆਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਇਹੀ ਅਰਦਾਸ ਹੱਥ ਜੋੜ ਕੇ ਕਿ USA ਟਰੱਕ ਸੇਲਸ 'ਤੇ ਆਓ ਇੱਥੇ, ਔਰ ਇਹਨਾਂ ਤੋਂ ਜਦ ਵੀ ਤੁਸੀਂ ਟਰੱਕ ਲੈਣਾ ਤੁਸੀਂ ਇੱਥੋਂ ਆ ਕੇ ਲਓ, ਤੁਹਾਨੂੰ ਬਹੁਤ ਵਧੀਆ ਡੀਲ ਦੇਣਗੇ। ਇਹੋ ਜਿਹੀ ਡੀਲ ਤੁਹਾਨੂੰ ਕਿਤੇ ਨਹੀਂ ਮਿਲੂਗੀ। ਇੱਕ ਵਾਰ ਤੁਸੀਂ ਇਹਨਾਂ ਨਾਲ ਡੀਲ ਕਰ ਲਿਆ, ਇਸ ਚੀਜ਼ ਦੀ ਗਰੰਟੀ ਮੈਂ ਦਿੰਦਾ ਤੁਹਾਨੂੰ, ਅੱਗੇ ਤੋਂ ਜਦ ਵੀ ਤੁਸੀਂ ਕੋਈ ਟਰੱਕ ਲੈਣਾ ਹੋ, ਕੁਛ ਵੀ ਲੈਣਾ ਹੋਊਗਾ, ਤੁਸੀਂ ਇਹਨਾਂ ਕੋਲ ਆਇਆ ਕਰੋ, ਤੁਹਾਨੂੰ ਦੁਬਾਰਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਕਿ ਤੁਸੀਂ ਇੱਥੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਨਮਸਕਾਰ, ਅਸਲਾਮ ਵਾਲੇਕੁਮ ਸਭ ਨੂੰ। ਅਸੀਂ ਅੱਜ ਇੱਕ ਬਹੁਤ ਸਪੈਸ਼ਲ ਇਵੈਂਟ ਰੱਖਿਆ। ਭਾਜੀ ਫਰਿਜ਼ਨੋ ਤੋਂ ਆਏ ਨੇ ਤੇ ਇਹ ਭਾਜੀ ਜਿਹੜੇ ਨੇ ਇਹਨਾਂ ਦੇ ਬਹੁਤ ਸਾਰੇ ਸਟੂਡੈਂਟਾਂ ਨੂੰ ਅਸੀਂ ਟਰੱਕ ਵੇਚਿਆ। ਹਾਂਜੀ, ਤੇ ਇਹਨਾਂ ਦੇ ਸਟੂਡੈਂਟਾਂ ਨੂੰ ਟਰੱਕ ਵੇਚ ਦਿੱਤਾ। ਤੇ ਅੱਜ ਭਾਜੀ ਸਾਨੂੰ ਮਿਲਣ ਆਏ ਤੇ ਮੈਂ ਕਿਹਾ ਭਾਈ ਦੀ ਥੋੜਾ ਜਿਹਾ ਗੱਲਬਾਤ ਸੁਣਾ ਦਈਏ। ਤੇ ਹਰਮਿੰਦਰ ਸਿੰਘ ਮੰਡਾ, ਹਾਂਜੀ, ਤੇ ਭਾਈ ਦੀ ਜਿਹੜੀ ਕੰਪਨੀ ਆ ਉਹਦਾ ਨਾਮ ਸੀਗਾ ਪਲੈਟੀਨਮ ਟਰੱਕ ਡਰਾਈਵਿੰਗ ਸਕੂਲ। ਪਲੈਟੀਨਮ ਟਰੱਕ ਡਰਾਈਵਿੰਗ ਸਕੂਲ, ਤੇ ਸਭ ਤੋਂ ਮੰਨੀ ਪਰਮੰਨੀ ਕੰਪਨੀ ਆ ਟਰੱਕ ਡਰਾਈਵਿੰਗ ਸਕੂਲ ਵਾਲੀ, ਕਿਉਂਕਿ ਇਹਨਾਂ ਨੇ ਖਾਲੀ ਲਾਇਸੈਂਸ ਨਹੀਂ ਦਿੱਤੇ, ਇਹਨਾਂ ਨੇ ਐਕਚੁਅਲੀ ਬੱਚਿਆਂ ਨੂੰ ਸਿਖਾਇਆ ਕਿ ਖਾਲੀ ਲਾਇਸੈਂਸ ਨਹੀਂ ਲੈਣਾ, ਤੂੰ ਜਿਹਦਾ ਆਫਿਸਰ ਨਾਲ ਗੱਲ ਕਰਨੀ ਆ, ਟਰੱਕ ਲੋਡ ਕਰਨਾ, ਟ੍ਰੇਲਰ ਨੂੰ ਲੋਡ ਕਰਨਾ, ਉਹਦੇ ਬਾਅਦ ਇੰਗਲਿਸ਼ ਵਿੱਚ ਕਿੱਦਾਂ ਗੱਲ ਕਰਨੀ, ਉਹ ਸਾਰੀ ਚੀਜ਼ਾਂ ਭਾਈ ਨੇ ਦੱਸੀਆਂ। ਹਾਂਜੀ, ਲਾਈਕ ਪਹਿਲਾਂ ਤਾਂ ਰੱਬ ਦੀ ਬਹੁਤ ਮਿਹਰ ਰਹੀ ਹੈ, ਜਦ ਤੱਕ ਇੰਨੇ ਹਜ਼ਾਰਾਂ ਬੱਚਿਆਂ ਨੂੰ ਅਸੀਂ ਲਾਇਸੈਂਸ ਦਵਾਇਆ। ਉਹ ਵੀ ਸਾਡੇ 'ਤੇ ਬੱਚੇ ਸਾਰੇ ਜਿੰਨੇ ਆਏ ਨੇ ਭਰੋਸਾ ਕਰਕੇ ਆਏ ਕਿ ਵੀ ਉੱਥੇ ਜਾਵਾਂਗੇ ਤਾਂ ਉੱਥੇ ਵਧੀਆ ਮਾਹੌਲ ਮਿਲੂਗਾ, ਵਧੀਆ ਸਿਖਾਉਣ ਵਾਲੇ ਹੈਗੇ। ਸੋ ਮੈਂ ਆਪਣਾ ਵੀ ਸਿਖਾਉਂਦਾ ਹੁੰਦਾ ਸੀਗਾ। ਪਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਕਿ ਅੱਜ ਤੱਕ ਸਾਨੂੰ ਕੋਈ ਸੁਣਨ 'ਚ ਨਹੀਂ ਆਇਆ ਭਾਜੀ ਕਿ ਸਾਡੇ ਕਿਸੇ ਬੱਚੇ ਨੇ ਹੈਪਨ ਕਰਤਾ ਹੋਵੇ ਕਿਤੇ, ਜਾਂ ਕੋਈ ਬਹੁਤ ਵੱਡਾ ਐਕਸੀਡੈਂਟ ਕਰਤਾ ਹੋਵੇ ਕਿ ਜਿਹਦੇ ਸਾਡੇ ਸਕੂਲ 'ਤੇ ਲਾਹਣਾ ਆਇਆ ਹੋਵੇ ਕਿਸੇ ਜਵਾਕ ਦਾ। ਬਹੁਤ ਮਿਹਰ ਰਹੀ ਹੈ ਮਹਾਰਾਜ ਦੀ, ਬਹੁਤ ਕਿਰਪਾ ਰਹੀ ਹੈ। ਸਾਰੇ ਆਪਾਂ ਇਹ ਹਜ਼ਾਰਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ। ਹਾਂਜੀ ਜੀ, ਐਂ ਨਹੀਂ ਹੈ ਕਿ ਤੁਹਾਡੇ ਬੱਚੇ, ਹਜ਼ਾਰਾਂ ਹੀ ਬੱਚੇ ਲਾਇਸੈਂਸ ਲੈ ਕੇ ਗਏ ਨੇ, ਔਰ ਉਹ ਜਿਹੜੇ ਬੱਚੇ ਲਾਇਸੈਂਸ ਲੈ ਕੇ ਗਏ ਨੇ ਉਹਨਾਂ ਨੇ ਹੀ ਅੱਗੇ ਰੈਫਰ ਕਰਿਆ ਵੀ ਉਹ ਸਕੂਲ ਜਾਓ, ਵਧੀਆ ਸਿਖਾਉਂਦੇ ਨੇ। ਬਾਕੀ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਹੁੰਦੇ ਸੀਗੇ ਜੀ ਭਾਜੀ, ਉਹਨਾਂ ਨੂੰ ਅਸੀਂ ਪੂਰੀ ਆਪਣੇ ਦਿਲ ਤੋਂ ਟ੍ਰੇਨਿੰਗ ਦਿੱਤੀ ਹੈ, ਕਿਉਂਕਿ ਅਸੀਂ ਵੀ ਇੰਡੀਆ ਤੋਂ ਆਏ, ਸਾਰੇ ਬੱਚੇ ਇੰਡੀਆ ਤੋਂ ਆਉਂਦੇ ਹੁੰਦੇ ਸੀਗੇ ਵੀ ਅਸੀਂ ਸਾਡੇ ਉੱਥੇ ਦੀ ਹਰਿਆਣੇ ਪੰਜਾਬ ਦੇ ਜੀ, ਤਾਂ ਇੱਕ ਕਿਸਮ ਦਾ ਇੰਨੀ ਦੂਰ ਬੈਠਿਆ ਤਾਂ ਸਾਨੂੰ ਐਂ ਲੱਗਦਾ ਵੀ ਸਾਡਾ ਪਰਿਵਾਰ ਹੀ ਹੈ ਇਹ। ਬੜੇ ਤੁਹਾਨੂੰ ਕੋਈ ਬਾਹਰ ਮਿਲ ਜਾਵੇ ਆਪਦੇ ਉੱਥੇ ਲੋਕਲ, ਤਾਂ ਐਂ ਲੱਗਦਾ ਵੀ ਪਤਾ ਨਹੀਂ ਕੌਣ ਮਿਲ ਗਿਆ। ਤਾਂ ਇੱਕ ਪਰਿਵਾਰ ਵਾਂਗੂ ਹੀ ਅਸੀਂ ਉਹਨਾਂ ਨੂੰ ਸਿਖਾਇਆ, ਬਹੁਤ ਪਿਆਰ ਨਾਲ ਟਰੀਟਮੈਂਟ ਸਾਰਾ ਉਹਨੂੰ ਸਿਖਾਇਆ, ਸਾਰਾ ਇੱਕ ਇੱਕ ਚੀਜ਼ ਦੱਸੀ ਟਰੱਕ ਦੀ ਉਹਨਾਂ ਨੂੰ, ਕਿਵੇਂ ਤੁਸੀਂ ਬੋਲਣਾ, ਕਿਵੇਂ ਤੁਸੀਂ ਇੰਸਪੈਕਸ਼ਨ ਸੁਣਾਉਣੀ ਹੈ। ਬਾਈ ਚਾਂਸ ਐ ਨਹੀਂ ਹੈ ਕਿ ਤੁਸੀਂ ਇੰਸਪੈਕਸ਼ਨ ਇੱਥੇ ਸਿੱਖ ਕੇ ਚਲੇ ਗਏ, ਕੱਲ੍ਹ ਨੂੰ ਤੁਹਾਨੂੰ ਕੋਈ ਪੁੱਛ ਲਏ ਇੰਸਪੈਕਸ਼ਨ ਕਿਸੇ ਸਕੇਲ 'ਤੇ, ਵੀ ਤੁਹਾਨੂੰ ਦੱਸਣੀ ਆ। ਇੰਨੇ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਇਆ, ਇੰਨੇ ਰਟਾਤ ਆ ਗਏ ਉਹ। ਕਿਸੇ ਵੀ ਅੱਜ ਤੱਕ ਕੋਈ ਐਂ ਨਹੀਂ ਆਏਗਾ ਕਿਸੇ ਨੇ ਫੋਨ ਕਰਤਾ ਕਿ ਜੀ ਮੈਂ ਸਕੇਲ 'ਤੇ ਪੁੱਲ ਕਰ ਲਿਆ ਮੈਨੂੰ, ਔਰ ਪੁੱਲ ਕਰਕੇ ਮੇਰੇ ਤੋਂ ਆਫਿਸਰ ਨੇ ਕਿਹਾ ਵੀ ਚੱਲ ਇੰਸਪੈਕਸ਼ਨ ਸੁਣਾ, ਔਰ ਮੈਂ ਉੱਥੇ ਸੁਣਾ ਨਹੀਂ ਸਕਿਆ। ਹਮੇਸ਼ਾ ਸਾਡੇ ਸਟੂਡੈਂਟ ਚੜ੍ਹਦੀ ਕਲਾ 'ਚ ਹੀ ਰਹੇ ਨੇ ਜੀ, ਔਰ ਸਾਰਿਆਂ ਨੇ ਬਹੁਤ ਵਧੀਆ ਪਰਫੋਰਮ ਕਰਿਆ, ਔਰ ਸਾਡੇ ਸਕੂਲ ਦਾ ਬਹੁਤ ਨਾਮ ਬਣਾਇਆ ਬੱਚਿਆਂ ਨੇ ਜੀ। ਇਸੇ ਕਰਕੇ ਸਾਡੇ ਕੋਲ ਬੱਚੇ ਬਹੁਤ ਆਏ ਜੀ। ਔਰ ਦੂਸਰਾ, ਅਸੀਂ ਉਹਨਾਂ ਨੂੰ ਈਵਨ ਇੱਥੇ ਤੱਕ ਵੀ ਸਿਖਾਇਆ ਵੀ ਅਗਰ ਤੁਹਾਨੂੰ ਕੋਈ ਆਫਿਸਰ ਪੁੱਛਦਾ ਸਕੇਲ 'ਤੇ
ਉਹਦੇ ਜ਼ਿਆਦਾਤਰ ਆਫਿਸਰ ਦੇ 2-4 ਹੀ ਕੁਐਸਚਨ ਹੁੰਦੇ ਨੇ ਜੀ ਇੰਗਲਿਸ਼। ਉਹਨਾਂ ਨੇ ਐਂ ਤਾਂ ਹੈ ਨਹੀਂ ਕਿ ਬਹੁਤ ਜ਼ਿਆਦਾ ਇੰਗਲਿਸ਼ ਪੁੱਛੇ, ਐਂ ਹੀ ਪੁੱਛਣਾ ਵਾਟ ਆਰ ਯੂ ਹਾਊਲਿੰਗ। ਸਾਡੇ ਬੱਚਿਆਂ ਨੂੰ ਅਸੀਂ ਮੈਂ ਇਹ ਤੁਹਾਡੇ ਤੋਂ ਬਾਅਦ 'ਚ ਸਵਾਲ ਕਰਾਂਗਾ, ਇਹ ਤਾਂ ਬਹੁਤ ਸਭ ਤੋਂ ਇੰਪੋਰਟੈਂਟ ਸਵਾਲ ਆ। ਉਹ ਤੋਂ ਪਹਿਲਾਂ ਮੈਂ ਥੋੜੀ ਜਿਹੀ ਤੁਹਾਡੀ ਗੱਲਬਾਤ ਤੇ ਇੱਕ ਚੀਜ਼ ਐਡ ਕਰਨੀ ਆ। ਹਾਂਜੀ। ਮੇਰੇ ਮਾਈਂਡ 'ਚ ਆ ਕੇ ਨਿਕਲਣ 'ਚ ਸਾਡੇ ਕਲਚਰ 'ਚ ਨਾ, ਜਿਹੜਾ ਸਾਡਾ ਕਲਚਰ ਆ ਹਾਂਜੀ ਇੱਧਰ ਲਹਿੰਦੇ ਪੰਜਾਬ ਦਾ, ਹਾਂਜੀ ਸਾਡੇ 4 ਚੀਜ਼ਾਂ ਕਹਿੰਦੇ, ਸਾਡੇ 4 ਡੈਡੀ ਹੁੰਦੇ। ਹਾਂਜੀ। ਇੱਕ ਜਿਹਨੇ ਜਨਮ ਦਿੱਤਾ ਹੁੰਦਾ, ਹਾਂਜੀ। ਇੱਕ ਜਿਹਨੇ ਬੇਟੀ ਦੇਣੀ ਆ, ਹਾਂਜੀ। ਇੱਕ ਜਿਹਨੇ ਗॉडਫਾਦਰ ਬਣਨਾ, ਜਿਹਨੇ ਤੈਨੂੰ ਹੁਨਰ ਸਿਖਾਉਣਾ, ਹਾਂਜੀ। ਤੇ ਇੱਕ ਤੁਹਾਡਾ ਟੀਚਰ। ਹਾਂਜੀ। ਤੇ ਤੁਸੀਂ ਜਿਹੜਾ ਕੰਮ ਕਰਦੇ ਹੋ, ਟੀਚਰ ਵੀ ਹੋ ਤੇ ਹੁਨਰ ਵੀ ਸਿਖਾਉਂਦੇ ਹੋ। ਹਾਂਜੀ। ਤੁਸੀਂ ਮਤਲਬ 2 ਪਿਓ ਦੇ ਬਰਾਬਰ ਹੋ, ਡੈਡੀ ਦੇ 2 ਡੈਡੀਆਂ ਦੇ ਬਰਾਬਰ। ਚਲੋ ਉਹ ਤਾਂ ਖੈਰ ਜਿੰਨੇ ਬੱਚਿਆਂ ਨੂੰ ਅਸੀਂ ਸਿਖਾਇਆ ਕਿ ਸਾਡੇ ਕੋਲ ਲਾਇਸੈਂਸ ਲੈ ਕੇ ਗਏ ਨੇ, ਉਹਨਾਂ ਦੇ ਇੱਕ ਰੋਜ਼ਗਾਰ ਦਾ ਰਸਤਾ ਖੁੱਲ੍ਹ ਗਿਆ ਜੀ। ਬਿਲਕੁਲ। ਕਿ ਜਿਹੜੇ ਸਾਡੇ ਉੱਥੋਂ ਆਉਂਦੇ ਨੇ ਬੱਚੇ ਆਉਂਦੇ ਨੇ ਇੰਡੀਆ ਤੋਂ, ਪਹਿਲੇ ਦਿਨ ਤੋਂ ਹੀ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਹੁੰਦੀ ਹੈ ਕਿ ਅਸੀਂ ਅਮਰੀਕਾ ਜਾਣਾ ਜੀ। ਉੱਥੇ ਜਾ ਕੇ ਅਸੀਂ ਲਾਇਸੈਂਸ ਲੈਣਾ ਟਰੱਕ ਦਾ ਜੀ। ਔਰ ਟਰੱਕ ਚਲਾਉਣਾ, ਕਿਉਂਕਿ ਟਰੱਕਿੰਗ 'ਚ ਹੀ ਇੰਨਾ ਜ਼ਿਆਦਾ ਪੈਸਾ ਹੋਰ ਕਿਸੇ ਕੰਮ 'ਚ ਨਹੀਂ ਹੈਗਾ ਜੀ। ਜੀ ਬਿਲਕੁਲ। ਸਾਡਾ ਜਿਹੜਾ ਅਸੀਂ ਜਦੋਂ ਆਏ ਸੀ, ਅਸੀਂ ਤੇ ਫੈਕਟਰੀਆਂ 'ਚ ਵੀ ਕੰਮ ਕੀਤਾ, ਝੂਠ ਕਿਉਂ ਬੋਲੀ। ਮੈਂ ਤਾਂ ਟੈਕਸੀ ਵੀ ਚਲਾਈ ਆ, ਲਿਮੋ ਵੀ ਚਲਾਈ ਆ। ਹਾਂਜੀ। ਤੇ ਸੋ ਉਹ ਤਾਂ ਬਹੁਤ ਟਾਪ ਦਾ ਪ੍ਰੋਫੈਸ਼ਨ ਹੈ। ਹਾਂਜੀ। ਸੋ ਅਸੀਂ ਉਹਨਾਂ ਦੇ ਹਮੇਸ਼ਾ ਉਹਨਾਂ ਦੀ ਜਿਹੜੀ ਆਸ ਲੈ ਕੇ ਸਾਡੇ ਕੋਲ ਆਏ ਸੀ, ਅਸੀਂ ਹਮੇਸ਼ਾ ਉਹਨਾਂ ਦੀ ਆਸ 'ਤੇ ਖਰੇ ਉਤਰੇ। ਅੱਛਾ, ਸਭ ਤੋਂ ਵੱਡਾ ਅੱਜ ਕੱਲ੍ਹ ਤਾਂ ਇਹੀ ਹੈ ਜੀ ਕਿ ਅਗਰ ਤੁਸੀਂ ਕਿਸੇ ਨੂੰ ਪੈਸੇ ਕਮਾਉਣ ਦਾ ਹੁਨਰ ਸਿਖਾ ਦਿਓ, ਉਹ ਸਾਰੀ ਲਾਈਫ ਉਹਦੇ ਕੰਮ ਆਉਣਾ ਹੈ ਜੀ। ਉਹ ਸਾਰੀ ਉਮਰ ਯਾਦ ਰਹਿਣਾ ਕਿ ਮੈਨੂੰ ਕਿਹਨੇ ਸਿਖਾਇਆ ਸੀ, ਕਿੱਥੇ ਸਿੱਖਿਆ ਸੀ। ਸਾਡੇ ਜਿਹੜਾ ਨਾ, ਸਾਡੇ ਲਹਿੰਦੇ ਪੰਜਾਬ ਦੀ ਮੈਂ ਗੱਲ ਕਰਦਾ, ਤੇ ਸਾਡਾ ਜਿਹੜੇ ਡੈਡੀ ਨੇ ਸਾਨੂੰ ਦੱਸਿਆ ਸੀ, ਕਿਉਂਕਿ ਡੈਡੀ ਜਲੰਧਰ ਤੋਂ ਆਏ ਸੀ, ਉਹਨਾਂ ਨੇ ਦੱਸਿਆ ਬਹੁਤ ਇੱਕ ਚੀਜ਼ ਦੱਸੀ, ਕਹਿੰਦੇ ਕਿਸੇ ਦੀ ਹੈਲਪ ਨਾ ਕਰੋ ਪੈਸਿਆਂ ਦੀ। ਹਾਂਜੀ। ਜਦੋਂ ਕੋਈ ਮੰਗਦਾ ਹੋ, ਉਹਨੂੰ ਕਦੀ ਪੈਸੇ ਨਾ ਦਿਓ, ਉਹਨੂੰ ਹੁਨਰ ਦਿਓ। ਇਹ ਤਾਂ ਹੈ ਜੀ। ਉਹਨੂੰ ਸਿਲਾਈ ਮਸ਼ੀਨ ਲੈ ਦਿਓ। ਹਾਂਜੀ। ਉਹਨੂੰ ਕਢਾਈ ਮਸ਼ੀਨ ਲੈ ਦਿਓ। ਬਿਲਕੁਲ ਜੀ। ਮਤਲਬ ਜੇ ਏਦਾਂ ਕੰਮ ਕਰੋ ਕਿ ਉਹਦਾ ਸਿਸਟਮ ਜਿਹੜਾ ਨਾ ਉਹ ਚੱਲ ਪਵੇ, ਕੋਈ ਨਾ ਹੋਏ ਤੁਹਾਡੇ ਤੋਂ ਮੰਗ ਕੇ ਕਿਸੇ ਹੋਰ ਕੋਲ ਜਾਏ। ਅੱਛਾ, ਹੋਰ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਜੀ ਕਿ ਲਾਈਕ ਮੇਰੇ ਤੋਂ ਕਿੰਨੇ ਬੱਚਿਆਂ ਨੇ ਲਾਇਸੈਂਸ ਲਏ, ਔਰ ਉਹਨਾਂ ਬੱਚਿਆਂ ਨੇ ਲਾਇਸੈਂਸ ਲੈ ਕੇ ਮੈਕਸਿਮਮ ਤੁਹਾਡੇ ਤੋਂ ਹੀ ਟਰੱਕ ਲਏ ਨੇ ਜੀ। ਭਾਜੀ ਦਾ ਟਰੱਕਿੰਗ ਦੀ ਹੈ, ਇਹਨਾਂ ਦੀ ਡੀਲਰਸ਼ਿਪ ਹੈ ਜੀ ਇੱਥੇ, USA ਟਰੱਕ ਸੇਲਸ ਜੀ। ਤਾਂ ਸਾਡੇ ਜਿੰਨੇ ਬੱਚੇ ਸੀਗੇ ਤਕਰੀਬਨ ਉਹਨਾਂ ਨੇ ਬੱਚਿਆਂ ਨੇ ਪਹਿਲਾਂ ਟਰੱਕ ਚਲਾਏ, ਫਿਰ 10 ਪੈਸੇ ਇਕੱਠੇ ਕਰੇ, ਫਿਰ ਸਭ ਦਾ ਹੁੰਦੀ ਹੈ ਕਿ ਅੱਗੇ ਵਧਣਾ। ਭਾਜੀ ਦੇ ਸੰਪਰਕ 'ਚ ਆਏ ਇੱਥੋਂ, ਫਿਰ ਸਾਰਿਆਂ ਨੇ USA ਟਰੱਕ ਸੇਲਸ ਤੋਂ ਟਰੱਕ। ਇਸ ਤਰ੍ਹਾਂ ਵੀ ਹੋਏ ਓਕੇਜ਼ਨ ਕਿ ਬੱਚਿਆਂ ਨੇ ਸਿਰਫ ਇਸ ਵਾਸਤੇ ਟਰੱਕ ਲਏ ਕਿਉਂਕਿ ਕਹਿੰਦੇ ਸਾਡੇ ਤੋਂ ਕੰਮ ਕਰਾ ਲੈਂਦੇ, ਪੈਸੇ ਨਹੀਂ ਦਿੰਦੇ, 2 ਵੀਕ ਬਾਅਦ ਭਜਾ ਦਿੰਦੇ। ਹਾਂਜੀ। ਯਕੀਨ ਕਰੋ, ਏਦਾਂ ਬੱਚਿਆਂ ਨੇ ਟਰੱਕ ਲਏ ਕਿ ਆਪਣੇ ਘਰੋਂ ਪੈਸੇ ਰੈਂਟ ਲੁੰਟ ਤੇ ਇਧਰੋਂ ਦੋਸਤਾਂ ਤੋਂ ਫੜ ਕੇ ਲਏ। ਅੱਜ ਉਹਨਾਂ ਦੇ 4 ਟਰੱਕ ਹੋ ਗਏ। ਹਾਂ, ਮਹਾਰਾਜ ਦੀ ਕਿਰਪਾ। ਜਦ ਕੋਈ ਬੱਚਾ ਮਿਹਨਤ ਕਰਦਾ ਜੀ, ਇੱਥੇ ਆ ਕੇ ਸਭ ਮਿਹਨਤ ਕਰਨ ਵਾਸਤੇ ਆਏ ਨੇ ਜੀ। ਘਰ ਦੀ ਆਪਣੀ ਪਿਛਲੀ ਹਾਲਤ ਠੀਕ ਕਰਨ ਆਏ ਨੇ ਜੀ ਕਿ ਅਮਰੀਕਾ ਜਾਵਾਂਗੇ, ਉੱਥੇ 10 ਪੈਸੇ ਕਮਾਵਾਂਗੇ। ਇੱਕ ਵਾਰ ਤੁਹਾਡਾ ਇੱਥੇ ਕੰਮ ਚੱਲ ਜਵੇ ਜੀ, ਫਿਰ ਨੋ ਲੁਕਿੰਗ ਬੈਕ ਹੈ ਜੀ। ਔਰ ਅਮਰੀਕਾ ਤੋਂ ਤਾਂ ਚੱਲਣਾ। ਅਮਰੀਕਾ ਤੋਂ ਤਾਂ ਦੂਸਰਾ ਨਾਮ ਹੀ ਹੈ ਜੀ, ਲੈਂਡ ਆਫ ਓਪਰਚੁਨਿਟੀਜ਼। ਇੱਥੇ ਕੋਈ ਤੁਸੀਂ ਕੰਮ ਕਰਨ ਲੱਗੇ, ਫਿਰ ਸਕਾਈ ਇਜ਼ ਦਾ ਲਿਮਿਟ ਹੈ, ਕਿਤੇ ਵੀ ਤੁਸੀਂ ਹੱਥ ਲਾ ਸਕਦੇ ਹੋ ਜੀ। ਭਾਈ ਮੈਂ ਜਿਹੜਾ ਕੁਐਸਚਨ ਕਰਨਾ ਉਹ ਆਖਿਰ 'ਚ ਰੱਖਿਆ ਮੈਂ ਸਪੈਸ਼ਲ, ਜਿਹੜਾ ਕੁਐਸਚਨ ਅੱਜ ਕੱਲ੍ਹ ਸਕੇਲਾਂ 'ਤੇ ਹੋ ਰਿਹਾ ਇੰਗਲਿਸ਼ ਲਰਨਿੰਗ ਪ੍ਰੋਫੈਸ਼ਨਸੀ ਦਾ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਚੀਜ਼ ਪੁੱਛਣੀ ਹੈ। ਹੁਣ ਤੁਸੀਂ ਇੰਨੇ ਬੱਚਿਆਂ ਦੀ ਹੈਲਪ ਕੀਤੀ, ਚਲੋ ਤੁਸੀਂ ਰੋਟੀ ਵੀ ਬਣਾਈ ਉਹਨਾਂ ਦੇ ਵਾਸਤੇ ਵੀ, ਆਪਣੇ ਵਾਸਤੇ ਵੀ। ਹੁਣ ਇਸ ਗੱਲ ਦੇ ਬਾਅਦ ਤੁਹਾਡਾ ਸੈਟਿਸਫੈਕਸ਼ਨ ਲੈਵਲ ਕਿੱਦਾਂ ਹੈਗਾ? ਸੈਟਿਸਫੈਕਸ਼ਨ ਲੈਵਲ ਤਾਂ ਇਹ ਹੈ ਜੀ ਕਿ ਹੁਣ ਵੀ ਜਿਹੜੇ ਬੱਚੇ ਸਾਡੇ ਤੋਂ ਲਾਇਸੈਂਸ ਲੈ ਕੇ ਗਏ ਨੇ, ਹੋਰ ਸਕੂਲਾਂ ਦਾ ਨਹੀਂ ਮੈਨੂੰ ਪਤਾ, ਪਰ ਜਦ ਵੀ ਉਹਨਾਂ ਨੂੰ ਮੈਨੂੰ ਹਾਲ ਚਾਲ ਪੁੱਛਣ ਵਾਸਤੇ ਕਾਲ ਆ ਜਾਂਦੀ ਹੈ ਜੀ, ਆਉਂਦੀ ਰਹਿੰਦੀ ਹੈ ਰੋਜ਼, ਤਕਰੀਬਨ 3, 4, 5 ਬੱਚਿਆਂ ਦੀ ਕਾਲ ਆਉਂਦੀ ਹੈ ਜਿਹੜੇ ਸਾਡੇ ਤੋਂ ਲਾਇਸੈਂਸ ਲੈ ਕੇ ਚਲੇ ਗਏ ਜੀ। ਸਾਲ ਵੀ ਹੋ ਗਿਆ, ਕਿਸੇ ਨੂੰ 1.5 ਸਾਲ ਵੀ ਆਉਂਦਾ ਰਹਿੰਦੀ ਹੈ ਕਾਲ। ਜਦੋਂ ਕਹਿੰਦੇ ਨੇ ਨਮਸਕਾਰ ਗੁਰੂ ਜੀ, ਮੈਂ ਉਹ ਬੋਲ ਰਿਹਾ, ਲਾਈਕ ਮੈਂ ਸੋਨੂ ਬੋਲ ਰਿਹਾ ਜਾਂ ਮੈਂ ਆਕਾਸ਼ ਬੋਲ ਰਿਹਾ, ਉਹਨਾਂ ਜੇ ਕਹਿੰਦਾ ਨਮਸਕਾਰ ਗੁਰੂ ਜੀ, ਤਾਂ ਅਗਲਾ ਬੰਦਾ ਗੁਰੂ ਜੀ ਕਹਿੰਦਾ, ਅਸੀਂ ਤਾਂ ਉਹ 'ਚ ਹੀ ਬਹੁਤ ਰਾਜੀ ਹਾਂ ਵੀ ਚਲੋ, ਸੀਨਾ ਵੱਧ ਜਾਂਦਾ ਜੀ। ਸੋ ਇੱਕ ਰਿਸਪੈਕਟ ਦਿੰਦੇ ਨੇ ਜੀ, ਰਿਸਪੈਕਟ ਮਿਲਦੀ ਵੀ ਹੈ ਜੀ, ਕਿਉਂਕਿ ਅਸੀਂ ਉਹਨੂੰ ਇੰਨੇ ਪਿਆਰ ਨਾਲ ਰੱਖੇ ਨੇ, ਇੰਨੇ ਪਿਆਰ ਨਾਲ ਸਿਖਾਇਆ ਸਾਰਾ ਕੁਝ ਜੀ। ਤਾਂ ਹਮੇਸ਼ਾ ਕਾਲ ਕਰਕੇ ਪੁੱਛਦੇ ਰਹਿੰਦੇ ਨੇ ਜੀ, ਪਰਿਵਾਰ ਦਾ ਹਾਲ ਚਾਲ ਕੀ ਹੈ ਜੀ, ਸਾਰਾ ਕੁਝ। ਇਹ ਚੀਜ਼ ਜੀ ਜਿਹੜੀ ਇੰਗਲਿਸ਼ ਵਿੱਚ ਕਹਿੰਦੇ ਨੇ ਕਿ ਰਿਸਪੈਕਟ ਕੈਨ ਬੀ ਅਰਨਡ ਨਾਟ ਗੇਨਡ। ਹਾਂਜੀ, ਹਾਂ। ਤੁਸੀਂ ਰਿਸਪੈਕਟ ਅਰਨ ਕਰਨੀ ਹੁੰਦੀ ਆ। ਬਿਲਕੁਲ ਤੁਸੀਂ ਠੀਕ ਕਿਹਾ। ਹਾਂਜੀ। ਤੇ ਭਾਜੀ ਆਪਾਂ ਫਿਰ ਆਪਣੇ ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਆ, ਦੇਖੋ ਤੁਸੀਂ ਜਿਹੜਾ ਹੁਣ ਮੈਂ ਵੀ ਇੰਗਲਿਸ਼ ਥੋੜ੍ਹੀ ਬਹੁਤੀ ਬੋਲ ਲੈਂਦਾ। ਹਾਂਜੀ। ਪਰ ਜਦੋਂ ਮੈਂ ਟਰੱਕਿੰਗ ਦੇ
ਪ੍ਰੀ ਟ੍ਰਿਪ ਇਨਸਪੈਕਸ਼ਨ ਸੁਣਾਉਣ ਲੱਗਾ ਆਫਿਸਰ ਨੂੰ, ਜਦੋਂ ਮੈਂ ਲਾਇਸੈਂਸ ਲੈਣ ਲੱਗਾ ਦੁਬਾਰਾ, ਮੇਰੇ ਕੋਲ ਕੈਨੇਡਾ ਦਾ ਲਾਇਸੈਂਸ ਸੀਗਾ, ਮੈਂ ਇੱਧਰੋਂ ਲਿਆ, ਉਹਦੇ 'ਚ ਪਹਿਲੀ ਵਾਰੀ ਤਾਂ ਉਹਨੇ ਮੈਨੂੰ ਫੇਲ ਕਰ ਦਿੱਤਾ। ਕਿਉਂਕਿ ਮੇਰੀ ਲੈਂਗੁਏਜ ਤੇ ਇੰਗਲਿਸ਼ ਸੀਗੀ, ਪਰ ਮੈਂ ਉਹ ਪਰਟੀਕੂਲਰ ਜਿਹੜੀ ਵਰਡਿੰਗ ਆ ਉਹ ਨਹੀਂ ਦੱਸ ਸਕਿਆ। ਮੈਂ ਕਿਹਾ ਮੈਨੂੰ ਤੇ ਇੰਗਲਿਸ਼ ਵੀ ਆਉਂਦੀ ਥੋੜੀ ਬਹੁਤੀ, ਤੇ ਮੈਂ ਟਰੱਕ ਵੀ ਚਲਾ ਰਿਹਾ 15 ਸਾਲ ਤੋਂ ਕੈਨੇਡਾ 'ਚ, ਤੇ ਗੱਲ ਤਾਂ ਉਹੀ ਹੋਣੀ, ਪਰ ਉਹਨੇ ਮੈਨੂੰ ਪਹਿਲੀ ਵਾਰੀ ਫੇਲ ਕਰ ਦਿੱਤਾ। ਠੀਕ ਹੈ ਜੀ। ਹੁਣ ਜਦੋਂ ਫਿਰ ਮੈਂ ਉਹਨਾਂ ਦੀ ਲੈਂਗੁਏਜ ਜਿਵੇਂ ਤੁਸੀਂ ਸਿਖਾਉਂਦੇ ਹੋ ਉਹੀ ਕੀਤੀ, ਤੇ ਉਹਨੇ ਅੱਖਾਂ ਬੰਦ ਕਰਕੇ ਪਾਸ ਕਰ ਦਿੱਤਾ। ਬਿਲਕੁਲ ਜੀ। ਹੁਣ ਜਦੋਂ ESL ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ ਤੇ ਜਿਹਦੀ ਆਪਾਂ ਕੁਐਸਚਨ ਵੀ ਆਲਰੇਡੀ ਰਿਲੀਜ਼ ਕਰ ਦਿੱਤੇ ਆਪਣੇ ਸੋਸ਼ਲ ਮੀਡੀਆ ਤੇ, ਉਹਦੀ ਜਿਹੜੀ ਵਰਡਿੰਗ ਆ ਉਹ 2-4 ਮੈਨੂੰ ਦੱਸੋ ਕਿ ਕਿਹੜੀ ਚੀਜ਼ ਕਿੱਦਾਂ ਐਕਸਪਲੇਨ ਕੀਤੀ ਜਾਏ ਤੇ ਆਫਿਸਰ ਨੂੰ ਸੈਟੀਸਫਾਈ ਕਰ ਦਿੱਤਾ ਜਾਏ ਤੇ ਆਪਣਾ ਕੰਮ ਅੱਗੇ ਚਲਾਇਆ ਜਾਏ। ਕਿਉਂਕਿ ਜਦੋਂ ਆਫਿਸਰ ਗੱਲ ਕਰਦਾ, ਉਹਨੇ ਵਰਦੀ ਪਾਈ ਹੁੰਦੀ ਹੈ, ਫਿਰ ਇੱਕ ਅਨਨੋਨ ਜਗ੍ਹਾ ਤੇ ਰੋਕਦਾ, ਜਿਵੇਂ ਮੈਂ ਇੱਧਰ ਜਾ ਰਿਹਾ, ਉਹਨੇ ਮੈਨੂੰ ਟੈਕਸੀ ਦਾ ਮਰੀਲੋ ਰੋਕ ਲਿਆ, ਇੱਕ ਪ੍ਰੈਸ਼ਰ ਵੀ ਹੁੰਦਾ, ਤੇ ਉਹਦੇ 'ਚ ਕਿਸ ਤਰ੍ਹਾਂ ਉਹਦੇ ਨਾਲ ਕਮਿਊਨੀਕੇਟ ਕੀਤਾ ਜਾਵੇ? ਸਭ ਤੋਂ ਵੱਡੀ ਗੱਲ ਤਾਂ ਭਾਜੀ ਇਹ ਹੈ, ਸਾਰਿਆਂ ਸਰੋਤਾਂ ਨੂੰ ਜਿਹੜੇ ਸੁਣ ਰਹੇ ਨੇ, ਕਿ ਤੁਸੀਂ ਕਦੇ ਪ੍ਰੈਸ਼ਰ 'ਚ ਨਹੀਂ ਆਉਣਾ ਜੀ। ਜਿੱਥੇ ਤੁਸੀਂ ਕਿਸੇ ਦੇ ਪ੍ਰੈਸ਼ਰ 'ਚ ਆਏ, ਤੁਹਾਡੇ ਮੂੰਹ 'ਚੋਂ ਕੋਈ ਨਾ ਕੋਈ ਗਲਤ ਨਿਕਲ ਜਾਏਗਾ ਜੀ। ਤੁਸੀਂ ਪ੍ਰੋਪਰਲੀ ਬੋਲ ਨਹੀਂ ਸਕਦੇ, ਤੁਹਾਨੂੰ ਚਾਹੇ ਇੰਗਲਿਸ਼ ਕਿੰਨੀ ਆਉਂਦੀ ਹੋ, ਤੁਸੀਂ ਕਈ ਵਾਰ ਡਰ ਕੇ ਮਾਰੇ ਪ੍ਰੈਸ਼ਰ 'ਚ ਨਹੀਂ ਬੋਲ ਰਹੇ। ਪਹਿਲੀ ਗੱਲ ਤਾਂ ਇਹ, ਤੁਸੀਂ ਕਦੇ ਪ੍ਰੈਸ਼ਰ 'ਚ ਆਉਣਾ ਹੀ ਨਹੀਂ ਜੀ। ਅਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਜੀ? ਅਸੀਂ ਕਿਹੜਾ ਕੋਈ ਚੋਰੀ ਕਰ ਰਹੇ ਹਾਂ? ਅਸੀਂ ਟਰੱਕ ਚਲਾ ਰਹੇ ਹਾਂ। ਟਰੱਕ ਚਲਾ ਰਹੇ ਹਾਂ, ਸਕੇਲ 'ਤੇ ਅਗਰ ਕਿਸੇ ਨੇ ਕਿਤੇ ਰੋਡ 'ਤੇ ਪੁਲ ਓਵਰ ਕਰ ਲਿਆ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜੀ। ਉਹਨੇ ਆਫਿਸਰ ਨੇ ਆਉਂਦੇ ਤੁਹਾਡਾ ਲਾਇਸੈਂਸ ਪੁੱਛਣਾ, ਤੁਸੀਂ ਲਾਇਸੈਂਸ ਦੇਣਾ, ਲਾਇਸੈਂਸ ਤੁਹਾਡੇ ਕੋਲ ਹੈਗਾ ਹੀ, ਤਾਂ ਹੀ ਤੁਸੀਂ ਚਲਾ ਰਹੇ ਹੋ। ਉਹਦੇ ਲਾਇਸੈਂਸ ਟੈਸਟ ਦੇ ਕੇ ਆਏ, ਪੂਰਾ ਪ੍ਰੋਸੈਸ ਕਰਕੇ ਆਏ, ਪੂਰਾ ਪ੍ਰੋਸੈਸ ਕਰਕੇ ਆਏ ਤੁਸੀਂ। ਜਿਹੜਾ ਇੰਗਲਿਸ਼ ਐਫੀਸ਼ੀਐਂਸੀ ਵਾਲਾ ਹੈ, ਵੈਸੇ ਜਿਹੜੇ ਆਫਿਸਰਸ ਹੁੰਦੇ ਨੇ ਬਹੁਤ ਕੋਆਪਰੇਟ ਕਰਦੇ ਨੇ ਜੀ। ਉਹ ਜਿਹੜੇ ਇੱਥੇ ਆਫਿਸਰਸ ਨੇ ਅਮਰੀਕਾ ਦੇ ਕਿਸੇ ਵੀ ਸਟੇਟ ਚਲੇ ਜਾਓ, ਬਹੁਤ ਅੱਛੇ ਨੇ, ਬਹੁਤ ਗੁੱਡ ਨੇ, ਬਹੁਤ ਕੋਆਪਰੇਟ ਕਰਦੇ ਨੇ ਤੁਹਾਡੇ ਨਾਲ, ਬੜੇ ਪਿਆਰ ਨਾਲ ਬੋਲਦੇ ਨੇ, ਬੜੇ ਰਿਸਪੈਕਟ ਨਾਲ ਬੋਲਦੇ ਨੇ, ਤੁਹਾਨੂੰ ਸਰ ਕਹਿ ਕੇ ਬੁਲਾਉਂਦੇ ਨੇ। ਉਹਨੇ 2-4 ਚੀਜ਼ਾਂ ਹੀ ਪੁੱਛੀ ਹੁੰਦੇ ਕਿ ਵੇਅਰ ਆਰ ਯੂ ਕਮਿੰਗ ਫਰੋਮ ਜੀ। ਵੇਅਰ ਆਰ ਯੂ ਕਮਿੰਗ ਫਰੋਮ ਦਾ ਮਤਲਬ ਤੁਸੀਂ ਕਿੱਥੋਂ ਆ ਰਹੇ ਹੋ। ਲਾਈਕ ਤੁਸੀਂ ਜਾ ਰਹੇ ਹੋ ਫ੍ਰੈਜ਼ਨੋ ਤੋਂ ਜੀ, ਆਈ ਐਮ ਕਮਿੰਗ ਫਰੋਮ ਫ੍ਰੈਜ਼ਨੋ ਜੀ। ਵੇਅਰ ਆਰ ਯੂ ਗੋਇੰਗ? ਆਈ ਐਮ ਗੋਇੰਗ ਟੂ ਫਲੋਰੀਡਾ। ਕਿੱਧਰੋਂ ਆ ਰਹੇ ਹੋ? ਕਿੱਧਰੋਂ ਆ ਰਹੇ ਹੋ, ਕਿੱਥੇ ਜਾ ਰਹੇ ਹੋ? ਆਈ ਐਮ ਗੋਇੰਗ ਟੂ ਫਲੋਰੀਡਾ। ਜਿੱਥੇ ਵੀ ਤੁਸੀਂ ਜਾ ਰਹੇ ਹੋ। ਦੂਸਰਾ ਕੁਐਸਚਨ ਹੁੰਦਾ ਉਹਨਾਂ ਦਾ ਜੀ, ਵਾਟ ਆਰ ਯੂ ਹਾਊਲਿੰਗ? ਹਾਊਲਿੰਗ ਦਾ ਮਤਲਬ ਹੈ ਤੁਸੀਂ ਕੀ ਸਮਾਨ ਹੈ ਤੁਹਾਡੇ ਕੋਲ, ਸਮਾਨ ਕੀ ਲੱਦ ਕੇ ਜਾ ਰਹੇ ਹੋ, ਕੀ ਸਮਾਨ ਲੱਦ ਕੇ ਜਾ ਰਹੇ ਹੋ ਤੁਸੀਂ। ਲਾਈਕ ਫਰਜ਼ ਕਰੋ ਤੁਹਾਡੇ ਕੋਲ ਔਰੇਂਜਸ ਨੇ, ਤੁਸੀਂ ਕਹਿ ਸਕਦੇ ਹੋ ਆਈ ਐਮ ਹਾਊਲਿੰਗ ਔਰੇਂਜਸ ਫਰੋਮ ਫ੍ਰਿਜ਼ਨੋ। ਉਹਨੇ ਪੁੱਛਿਆ ਦੈਨ ਵੇਅਰ ਆਰ ਯੂ ਗੋਇੰਗ? ਉਹਨੇ ਕਹਿਣਾ ਆਈ ਐਮ ਗੋਇੰਗ ਟੂ ਡਿਲੀਵਰ ਦਿਸ ਟੂ ਜਿਹੜੀ ਵੀ ਤੁਸੀਂ ਡੈਸਟੀਨੇਸ਼ਨ ਜਾ ਰਹੇ ਹੋ। ਬਾਈ ਚਾਂਸ ਤੁਹਾਡੇ ਕੋਲ 2 ਪਿੱਕਾਂ ਨੇ ਜਾਂ 3 ਪਿੱਕਾਂ ਨੇ ਜੀ, ਤੁਸੀਂ ਕਹਿ ਦੇਣਾ ਕਿ ਆਈ ਐਮ ਹਾਊਲਿੰਗ ਔਰੇਂਜਸ, ਆਈ ਐਮ ਹਾਊਲਿੰਗ ਐਪਲਸ ਐਂਡ ਆਈ ਐਮ ਹਾਊਲਿੰਗ ਕੋਈ ਹੋਰ ਵੈਜੀਟੇਬਲ ਜੋ ਵੀ ਹੈ। ਤੁਸੀਂ ਤਿੰਨਾਂ ਹੀ ਚੀਜ਼ਾਂ ਦੱਸਣੀਆਂ ਨੇ ਉਹਨਾਂ ਨੂੰ ਜੀ। ਬਿਲਕੁਲ ਘਬਰਾਉਣਾ ਨਹੀਂ। ਆਈ ਹੈਵ 3 ਪਿਕਸ, ਆਈ ਹੈਵ ਔਰੇਂਜਸ, ਆਈ ਹੈਵ ਐਪਲਸ ਐਂਡ ਆਈ ਹੈਵ ਲਾਈਕ ਕੁਛ ਵੀ ਰੈਡਿਸ਼ ਕਹਿ ਦਿਓ, ਜੋ ਵੀ ਤੁਹਾਡੇ ਕੋਲ ਹੈਗਾ। ਐਂਡ ਉਹਨੇ ਫਿਰ ਪੁੱਛਣਾ ਆਰ ਯੂ ਹਾਊਲਿੰਗ ਦਿਸ ਟੂ 1 ਕੰਪਨੀ? ਅਗਰ ਤੁਹਾਡੇ ਕੋਲ 1 ਕੰਪਨੀ ਇੱਕ ਜਗ੍ਹਾ ਡਰੋਪ ਕਰਨਾ ਤੁਸੀਂ ਇੱਕ ਦੱਸੋ ਜੀ। ਅਗਰ ਤੁਸੀਂ 3 ਜਗ੍ਹਾ ਡਰੋਪ ਕਰਨਾ ਹੈ, ਤੁਸੀਂ 3 ਜਗ੍ਹਾ ਦਾ ਨਾਮ ਲੈ ਦਿਓ। ਪਰ ਕਦੇ ਵੀ ਘਬਰਾ ਕੇ ਗੱਲ ਨਹੀਂ ਕਰਨੀ, ਪੂਰੇ ਹੌਸਲੇ ਨਾਲ ਆਫਿਸਰ ਦੇ ਅੱਖਾਂ 'ਚ ਅੱਖਾਂ ਮਿਲਾ ਕੇ ਗੱਲ ਕਰਨੀ ਹੈ, ਬੜੇ ਰਿਸਪੈਕਟਫੁਲੀ ਗੱਲ ਕਰਨੀ ਹੈ, ਬਹੁਤ ਪਿਆਰ ਨਾਲ। ਉਹ ਵੀ ਬਹੁਤ ਰਿਸਪੈਕਟਫੁਲੀ ਤੁਹਾਡੇ ਨਾਲ ਗੱਲ ਕਰਦੇ ਨੇ ਆਫਿਸਰਸ ਨੇ ਜਿਹੜੇ, ਕੋਈ ਰੂਡ ਨਹੀਂ ਹੈ ਇੱਥੇ, ਦੇ ਆਰ ਵੈਰੀ ਗੁੱਡ। ਤੁਸੀਂ ਵੀ ਆਪਣਾ ਬਹੁਤ ਉਹਨਾਂ ਨਾਲ ਰਿਸਪੈਕਟ ਸ਼ੋਅ ਕਰੋਗੇ ਆਫਿਸਰਸ ਨੂੰ, ਤਾਂ ਬਹੁਤ ਇੱਕ ਪੋਜ਼ੀਟਿਵ ਮੈਸੇਜ ਆਉਂਦਾ ਜੀ ਕਿ ਵੀ ਇਹ ਬੰਦਾ ਠੀਕ ਹੈ। ਤਾਂ ਉਹ ਆਪਣੀ ਡਿਊਟੀ ਕਰ ਰਿਹਾ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਉਹਨੇ ਆਪਦਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਨਾ ਜੀ। ਤਾਂ ਕਈ ਵਾਰ ਜਦੋਂ ਆਪਾਂ ਘਬਰਾ ਜਾਂਦੇ ਹਾਂ, ਪਰ ਜਦੇ ਸਾਡੇ ਤੋਂ ਕੋਈ ਨਾ ਕੋਈ ਗਲਤ ਹੋ ਜਾਂਦਾ ਹੈ, ਅਸੀਂ ਪ੍ਰੋਪਰ ਐਕਸਪਲੇਨ ਨਹੀਂ ਕਰ ਸਕਦੇ ਉਹਨੂੰ, ਕਿ ਫਿਰ ਉਹ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਜੀ। ਦੇਖੋ ਭਾਈ, ਜਿਹੜੀ ਆਪਾਂ ਸ਼ੁਰੂ ਤੋਂ ਗੱਲ ਕੀਤੀ, ਹੁਣ ਆਪਾਂ ਇਸ ਤੋਂ ਪਹਿਲੇ ਗੱਲ ਕਰ ਰਹੇ ਸੀ, ਤੁਸੀਂ ਮੈਨੂੰ ਥੋੜ੍ਹੀ ਜਿਹੀ ਵਰਡਿੰਗ ਦੱਸੀ ਫਰੰਟ ਟਾਇਰਾਂ ਵਾਸਤੇ। ਆਪਣੀ ਗੱਲ ਸ਼ੁਰੂ ਹੋਈ ਸੀ ਫਰੰਟ ਟਾਇਰ ਜਿਹੜੇ ਨੇ, ਮੋਰਲੇ ਟਾਇਰ ਨੇ, ਉਹ ਕਦੀ ਰੀਕੈਪ ਨਹੀਂ ਹੋ ਸਕਦੇ। ਕਦੇ ਰੀਕੈਪ ਤੁਸੀਂ ਉਹਦੀ ਵਰਡਿੰਗ ਦੱਸੀ, ਉਹਦੀ ਤੁਸੀਂ ਕਿਹਾ ਯਾਰ ਫਰੰਟ ਟਾਇਰ ਤੇ ਗੱਲ ਕਰਨੀ ਹੈ, ਇਜ਼ ਨਾਟ ਰੀਕੈਪ। ਇਹ ਤਾਂ ਕੰਪਲਸਰੀ ਹੈ। ਜਦ ਤੁਸੀਂ ਇੰਸਪੈਕਸ਼ਨ ਕਰਨ ਜਾਂਦੇ ਹੋ ਜੀ, DMV ਗਏ ਹੋ ਤੁਸੀਂ ਆਪਣਾ ਟੈਸਟ ਦੇਣ ਜੀ, ਜਦ ਤੁਸੀਂ ਆਪਣੀ ਸਾਰੀ ਇੰਸਪੈਕਸ਼ਨ ਸੁਣਾ ਰਹੇ ਹੋ ਜੀ, ਤਾਂ ਜਦ ਫਰੰਟ ਟਾਇਰ ਜਦ ਤੁਸੀਂ ਦੱਸਣਾ ਹੈ, ਤਾਂ ਉਹ 'ਚ ਇਹੀ ਬੋਲਣਾ ਹੁੰਦਾ ਮਾਈ ਬੋਥ ਫਰੰਟ ਟਾਇਰਸ ਜੀ, ਨੋ ਕੱਟ
no bubble. हाँ, Thread depth no less than 4.32. 4.32 हाँ जी, and no recap. नो। देखो ਜਿਹੜੀ हाँ ਇਹ जी, ਵਰਡਿੰਗ ਯੂਜ਼ ਕੀਤੀ ਹੈ ਇਹਨੇ ਬੇਸਿਕਲੀ ਸਾਰੀ ਲੀਗਲ ਰਿਕੁਆਇਰਮੈਂਟ ਕਵਰ ਕਰ ਲਈ, हाँ जी, ਪੂਰੀ ਲੀਗਲ ਰਿਕੁਆਇਰਮੈਂਟ ਕਵਰ बिल्कुल ਕਰ ਲਈ ਹੈ। हाँ जी, ਪਰ ਆਪਾਂ ਇਹ ਗੱਲ ਨੂੰ ਰੱਟਾ ਮਾਰਨਾ, हाँ जी, ਇੰਗਲਿਸ਼ ਤੇ ਮੈਂ ਵੀ ਥੋੜੀ ਬਹੁਤੀ ਬੋਲ ਦੇਣਾ, ਹਾਂਜੀ। ਪਹਿਲੇ ਬਬਲ, ਉਹਦੇ ਬਾਅਦ ਨੋ ਥ੍ਰੈਡ, हाँ जी, ਰੀਕੈਪ, ਇਹ ਚੀਜ਼ਾਂ ਜਿਹੜੀਆਂ No- ਕਰਨੀ no cut no bubble जी। ਨੋ ਕੱਟ ਨੋ। हाँ जी, ਤੇ ਜਦੋਂ ਆਪਾਂ ਆਫੀਸਰ ਸਾਨੂੰ ਕੁਐਸਚਨ ਕਰਦਾ ਹੈ, ਫੋਰ ਐਗਜ਼ਾਮਪਲ ਕਿੱਧਰੋਂ ਆ ਰਹੇ ਹੋ, ਵੇਅਰ ਆਰ ਯੂ ਕਮਿੰਗ ਫਰੋਮ, ਤੁਸੀਂ ਇਹੀ ਕਹਿਣਾ ਲਾਈਕ ਤੁਸੀਂ ਆਫੀਸਰ ਹੋ, ਮੈਨੂੰ ਪੁੱਛ ਰਹੇ ਹੋ ਕਿ ਹਾਂ ਵੇਅਰ ਆਰ ਯੂ ਕਮਿੰਗ, ਆਈ ਐਮ ਕਮਿੰਗ ਫਰੋਮ ਫ੍ਰੈਸਨੋ। ਹਾਂ ਫਿਰ ਤੁਸੀਂ ਪੁੱਛਣਾ ਵੇਅਰ ਆਰ ਯੂ ਗੋਇੰਗ, ਆਈ ਐਮ ਗੋਇੰਗ ਟੂ ਜਾਰਜੀਆ ਅਟਲਾਂਟਾ, ਜਿੱਥੇ ਵੀ ਤੁਸੀਂ ਜਾ ਰਹੇ ਜਿੱਥੇ ਹੋ ਜਾ ਰਹੇ ਹੋ, ਉਹ ਦੱਸ ਦੇਣਾ ਤੁਸੀਂ। ਹਾਂ ਹਾਂ ਉਹਨੇ ਫਿਰ ਇਹ ਪੁੱਛਣਾ ਵਾਟ ਆਰ ਯੂ ਹਾਊਲਿੰਗ, ਹਾਂ ਤੁਹਾਡੇ ਕੋਲ ਟਰੱਕ 'ਚ ਕੀ ਸਮਾਨ ਹੈ। ਹਾਂ ਆਈ ਐਮ ਹਾਊਲਿੰਗ, ਜੋ ਵੀ ਤੁਹਾਡੇ ਕੋਲ ਸਮਾਨ ਹੈਗਾ ਤੁਸੀਂ ਉਹ ਦੱਸ ਦੇਣਾ। ਹਾਂ ਐਂਡ ਉਹਨੇ ਕਹਿਣਾ ਵੇਅਰ ਆਰ ਯੂ ਗੋਇੰਗ ਹਾਂ ਟੂ ਡਰੋਪ ਦਿਸ ਵਿਚ ਕੰਪਨੀ, ਤੁਸੀਂ ਕੰਪਨੀ ਦਾ ਨਾਮ ਦੱਸ ਦੇਣਾ ਕਿ ਉਹ ਸ਼ਹਿਰ ਜਾ ਰਿਹਾ ਜੀ ਮੈਂ, ਹਾਂ ਮੇਰਾ ਉੱਥੇ ਡਰੋਪ ਕਰਨਾ ਮੈਂ, ਦੈਟਸ ਇਟ। ਕੋਈ ਜ਼ਿਆਦਾ ਬਿਗ ਡੀਲ ਨਹੀਂ ਹੈ ਜੀ, ਬਹੁਤ ਸਿੰਪਲ ਜੀ ਚੀਜ਼ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਪਹਿਲਾਂ ਆਪਣੇ ਕੁਐਸਚਨ ਜਿਹੜੇ ਨੇ 12-15 ਬਣਾ ਕੇ ਇਹਨੂੰ ਹੋਰ ਰਿਫਾਈਨ ਕਰਕੇ ਅਸੀਂ ਆਪਣੀ ਸੋਸ਼ਲ ਮੀਡੀਆ ਤੇ ਲਾਏ। ਜੇ ਤੁਸੀਂ ਚਾਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 1833-698-7224, usatrucksales.com ਤੇ ਸਾਨੂੰ ਕੰਟੈਕਟ ਕਰ ਲਓ, ਅਸੀਂ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇਣਗੇ। ਪਰ ਮੇਰੀ ਇੱਕ ਰਿਕੁਐਸਟ ਆ, ਜੇ ਤੁਸੀਂ ਫਲੀਟ ਹੋ ਤੇ ਕਮਿਊਨਿਟੀ ਸਾਡੀ ਲਈ ਫਲੀਟ ਹੋ, ਜੇ ਤੁਸੀਂ ਉਹਦੇ 'ਚ ਚਾਹੁੰਦੇ ਨੇ ਭਾਜੀ ਦੀ ਸਰਵਿਸ ਲੈਣਾ ਤੇ ਭਾਈ ਦੀ ਸਰਵਿਸ ਲੈ ਸਕਦੇ ਹੋ। ਤੁਹਾਡੇ ਪੂਰੇ ਡਰਾਈਵਰਾਂ ਨੂੰ ਭਾਜੀ ਪੂਰਾ ਟ੍ਰੇਨ ਕਰ ਸਕਦੇ ਨੇ, ਰੀਫਰੈਸ਼ਰ ਕਰ ਸਕਦੇ ਨੇ। ਜੇ ਤੁਹਾਡੇ ਕੋਲ 400 ਡਰਾਈਵਰ ਹੈਗੇ, 200 ਡਰਾਈਵਰ ਹੈਗੇ ਜਾਂ 100 ਡਰਾਈਵਰ ਨੇ, ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਪਲੈਟੀਨੀਅਮ ਟਰੱਕ ਡਰਾਈਵਿੰਗ, ਵੈਸੇ ਮੇਰਾ ਨੰਬਰ ਹੈ ਜੀ, ਨੰਬਰ ਨੋਟ ਕਰ ਲਓ ਮੇਰਾ 9168977672। ਇਹ ਮੇਰਾ ਨੰਬਰ ਹੈ ਜੀ, ਪ੍ਰਾਈਵੇਟ ਨੰਬਰ ਹੈ, ਕਿਸੇ ਕੰਪਨੀ ਦਾ ਮੈਂ ਹਮੇਸ਼ਾ ਮੇਰੇ ਕੋਲ ਹੀ ਹੁੰਦਾ। ਔਰ ਇੱਕ ਹੋਰ ਮੇਨ ਗੱਲ ਜੀ, ਹੁਣ ਆਪਾਂ ਇਸ ਮੁਲਕ 'ਚ ਆਏ, ਆਪਾਂ ਆਪਣੇ ਕੰਟਰੀ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹਾਂ ਜੀ ਇੱਥੇ ਜੀ। ਸੋ ਮੇਰੀ ਸਾਰੇ ਭਰਾਵਾਂ ਨੂੰ, ਸਾਰੇ ਜਿੰਨੇ ਸਾਡੇ ਬਜ਼ੁਰਗ ਨੇ ਜਿਹੜੇ ਚਲਾਉਂਦੇ ਨੇ, ਮਿਹਨਤ ਕਰਦੇ ਨੇ ਇੱਥੇ, ਸਾਡੇ ਉਮਰ ਦੇ ਨੇ, ਸਾਡੇ ਬੱਚੇ ਨੇ, ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਾਂਗਾ, ਆਪਾਂ ਆਪਣੇ ਮੁਲਕ ਨੂੰ ਆ ਕੇ ਇੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਜੀ। ਹਮੇਸ਼ਾ ਬਣ ਠਣ ਕੇ ਰਹੋ ਜੀ, ਵਧੀਆ। ਜਦ ਤੁਸੀਂ ਟਰੱਕ ਚਲਾ ਰਹੇ ਹੋ, ਕਿਤੇ ਜਾ ਰਹੇ ਹੋ ਬਾਹਰ, ਹਮੇਸ਼ਾ ਅਪ ਟੂ ਡੇਟ ਰਹੋ, ਵਧੀਆ ਕੱਪੜੇ ਐਨ ਪਤਾ ਲੱਗੇ ਹਾਂ ਜੀ ਕਿ ਅਸੀਂ ਉੱਥੇ ਕੰਮ ਕਰ ਰਹੇ ਹਾਂ। ਕਿਉਂਕਿ ਸਾਡੀ ਜਿਹੜੀ ਡਰੈਸਿੰਗ ਸੈਂਸ ਹੁੰਦੀ ਹੈ ਉਹ ਵੀ ਇੱਕ ਬਹੁਤ ਪੋਜ਼ੀਟਿਵ ਇੰਪੈਕਟ ਪਾਉਂਦੀ ਹੈ, ਖਾਸ ਕਰ ਜਿਹੜੇ ਇੱਥੇ ਦੇ ਆਫਿਸਰਸ ਨੇ ਜੀ, ਔਰ ਜਿਹੜੇ ਇੱਥੇ ਦੇ ਬੰਦੇ ਨੇ। ਤਾਂ ਅੱਜ ਕੱਲ੍ਹ ਥੋੜ੍ਹਾ ਲੋਕ ਵੀ ਸਾਨੂੰ ਵਾਚ ਕਰ ਰਹੇ ਨੇ ਜੀ ਕਿ ਕੀ ਕਰ ਰਹੇ ਨੇ। ਸੋ ਆਪਾਂ ਨੂੰ ਹਮੇਸ਼ਾ ਬਹੁਤ ਪਿਆਰ ਨਾਲ ਗੱਲ ਕਰਨੀ ਹੈ ਸਾਰਿਆਂ ਨਾਲ, ਚਾਹੇ ਕੋਈ ਸਾਡੇ ਕੋਲ ਕੁਛ ਪੁੱਛ ਰਿਹਾ, ਕੋਈ ਹੈਲਪ ਮੰਗ ਰਿਹਾ, ਹਮੇਸ਼ਾ ਹਰ ਇੱਕ ਦੀ ਹੈਲਪ ਕਰੋ। ਐਂ ਨਹੀਂ ਦੇਖਣਾ ਆਪਣਾ ਕਿ ਕੌਣ ਹੈ ਇਹ, ਹਮੇਸ਼ਾ ਆਪਾਂ ਨੂੰ ਹੈਲਪ ਹੀ ਕਰਨੀ ਚਾਹੀਦਾ। ਆਪਾਂ ਤਾਂ ਆਪਣੇ ਇਹੋ ਜਿਹੇ ਮੁਲਕ 'ਚੋਂ ਆਏ ਹਾਂ, ਪਤਾ ਇੰਡੀਆ ਤੋਂ, ਪਾਕਿਸਤਾਨ ਤੋਂ, ਕਿ ਉੱਥੇ ਸਭ ਸਾਨੂੰ ਸਾਡੇ ਬਜ਼ੁਰਗਾਂ ਨੇ ਇਹੀ ਸਿਖਾਇਆ ਕਿ ਹਮੇਸ਼ਾ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈ। ਉਹਦੇ ਤੇ ਹੈਲਪ ਕਰੇ ਗੁਜ਼ਾਰਾ ਵੀ ਨਹੀਂ ਹੈਗਾ। ਹਾਂਜੀ, ਜੇ ਤੁਸੀਂ ਹੈਲਪ ਨਹੀਂ ਕਰੋਗੇ ਤੁਹਾਡੀ ਹੈਲਪ ਨਹੀਂ ਹੋਣੀ। ਨਹੀਂ, ਮੈਂ ਮਜ਼ਾਕ ਕਰਦਾ, ਮਤਲਬ ਮੈਂ ਛੋਟੀ ਜਿਹੀ ਗੱਲ ਕਰਦਾ। ਜਿਵੇਂ ਮੈਂ ਹੁਣ ਕੁਛ ਟਾਈਮ ਹੋ ਗਿਆ ਮੈਂ ਨਹੀਂ ਗਿਆ, ਪਰ ਇੱਕ ਵਾਰੀ ਮੈਂ ਗਿਆ ਤੇ ਮੈਂ ਕਿਸੇ ਨੂੰ ਕਿਹਾ ਕਿ ਮੈਂ ਇਸ ਐਡਰੈਸ ਤੇ ਜਾਣਾ, ਉਹ ਲਿਟਰਲੀ ਮੇਰਾ ਹੱਥ ਫੜ ਕੇ ਛੱਡ ਕੇ ਆਇਆ। ਹਾਂ, ਬਹੁਤ ਵਧੀਆ ਗੱਲ ਹੈ ਜੀ। ਉਹਨੇ ਤੁਹਾਨੂੰ ਹੱਥ ਫੜ ਕੇ ਛੱਡ ਗਿਆ, ਤੁਹਾਡਾ ਅੱਜ ਤੱਕ ਯਾਦ ਹੈ ਜੀ। ਜੀ ਬਿਲਕੁਲ, ਜੀ ਬਿਲਕੁਲ। ਤਾਂ ਆਪਾਂ ਵੀ ਅਗਰ ਕਿਸੇ ਹੈਲਪ ਕਰਾਂਗੇ, ਸਾਡਾ ਇੱਕ ਬਹੁਤ ਪੋਜ਼ੀਟਿਵ ਇੰਪੈਕਟ ਜਾਏਗਾ ਆਪਣੀ ਕਮਿਊਨਿਟੀ ਬਾਰੇ ਵੀ, ਆਪਣੇ ਕੰਟਰੀ ਬਾਰੇ ਵੀ, ਕਿਉਂਕਿ ਆਪਾਂ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜੀ ਇੱਥੇ। ਸੋ ਇਹ ਗੱਲ ਜਿਹੜੀ ਨਾ ਮੇਕ ਸੈਂਸ ਕਰ ਰਹੀ ਹੈ। ਦੇਖੋ, ਪਹਿਲੀ ਗੱਲ ਤੇ ਜਿਵੇਂ ਆਪਣਾ ਚੱਪਲਾਂ ਪਾ ਕੇ ਜਾਂਦੇ ਹਾਂ, ਉਤਰਦੇ ਹਾਂ, ਇਹ ਤੇ ਬਿਨਾ ਮਤਲਬ ਇੱਕ ਸਮਝੋ ਕਿ ਇਹ ਇੱਕ ਬਹੁਤ ਬੜਾ ਨੋ ਹੈਗਾ, ਇਹ ਕਦੀ ਨਾ ਕਰੋ। ਜੇ ਤੁਸੀਂ ਟਰੱਕ 'ਚ ਚੱਪਲ ਰੱਖੀ ਹੈ, ਬਿਲਕੁਲ ਚੰਗੀ ਗੱਲ ਹੈ, ਪਰ ਬਾਹਰ ਨਿਕਲਦੇ ਬੰਦ ਬੂਟ ਹੋਣੇ ਚਾਹੀਦੇ, ਵੇਸਟ ਹੋਣੀ ਚਾਹੀਦੀ ਹੈ, ਸਪੈਸ਼ਲੀ ਜੇ ਤੁਸੀਂ ਲੋਡ ਲਾਉਣ ਜਾਓ, ਪਿਕਅਪ ਕਰਨ ਜਾਓ। ਔਰ ਮੇਨ ਗੱਲ ਇੱਕ ਹੋਰ ਵੀ ਹੈ ਜੀ, ਸ਼ਾਇਦ ਆਪ ਲੋਕਾਂ ਨੂੰ ਪਤਾ ਹੀ ਹੋਏਗਾ ਇਸ ਗੱਲ ਦਾ ਸਾਰਿਆਂ ਨੂੰ, ਆਪਾਂ ਚੱਪਲਾਂ ਪਾ ਕੇ, ਸਲੀਪਰਸ ਪਾ ਕੇ ਅਲਾਉਡ ਨਹੀਂ ਹੈ ਜੀ ਆਪਾਂ ਟਰੱਕ ਚਲਾ ਸਕਦੇ ਹਾਂ ਜੀ ਬਿਲਕੁਲ। ਉਹਦੇ ਨਾਲ ਆਪਣਾ ਵੀ ਨੁਕਸਾਨ ਹੋ ਸਕਦਾ ਹੈ। ਲਾਈਕ ਸਾਡੇ ਸਕੂਲ 'ਚ ਇੱਕ ਵਾਰ ਸਾਡਾ ਸਟੂਡੈਂਟ ਸੀਗਾ, ਉਹਨੂੰ ਰੋਕਿਆ ਵੀ ਤੂੰ ਚੱਪਲਾਂ ਨਾ ਪਾਇਆ ਕਰ, ਵੀ ਸਕੂਲ ਜਦ ਆਉਣਾ ਤੂੰ ਸ਼ੂਜ਼ ਹੋਣੇ ਚਾਹੀਦੇ ਪ੍ਰੋਪਰ, ਕਈ ਵਾਰ ਪੈਰ ਸਲਿੱਪ ਕਰ ਜਾਂਦੇ। ਉਹੀ ਕੰਮ ਹੈ ਕਿ ਜਦੋਂ ਅੰਦਰ ਸਕਿੱਲ ਸਿੱਖ ਰਿਹਾ ਸੀਗਾ, ਇੱਕਦਮ ਟਰੱਕ ਜ਼ਿਆਦਾ ਮੋੜਦਾ, ਪੈਰ ਮਾਰਦਾ ਸੀਗਾ, ਬ੍ਰੇਕ ਧਰਿਆ ਗਿਆ ਰੇਸ 'ਤੇ ਜੀ, ਆਪਣਾ ਹੀ ਟਰੱਕ ਜੈਕ ਨਾਈਫ ਹੋ ਗਿਆ ਜੀ। ਓ ਮਾਈ ਗॉड। ਤਾਂ ਟਰੱਕ ਵੀ ਟੁੱਟ ਗਿਆ,
ਟ੍ਰੇਲਰ ਵੀ ਟੁੱਟ ਗਏ ਜੀ। ਸੋ ਆਪਾਂ ਤਾਂ ਹੁਣ ਇੰਨਾ ਵੱਡਾ ਉਹ ਸਿਸਟਮ ਚੱਲ ਰਿਹਾ, ਇੰਨਾ ਵੱਡਾ ਟਰੱਕ ਹੁੰਦਾ ਜੀ, 53 ਫੀਟ ਦਾ ਕੰਟੇਨਰ ਹੁੰਦਾ ਪਿੱਛੇ, ਕਿੰਨਾ ਲੰਬਾ ਟਰੈਕਟਰ, ਕਿੰਨੇ ਮਹਿੰਗਾ ਸਮਾਨ ਹੈ ਜੀ। ਸੋ ਇਹ ਵੈਸੇ ਵੀ ਲਾਅ ਵੀ ਨਹੀਂ ਕਹਿੰਦਾ ਵੀ ਤੁਸੀਂ ਚੱਪਲਾਂ ਪਾ ਕੇ ਸਲਿੱਪਰਸ ਪਾ ਕੇ ਚਲਾਓ, ਤਾਂ ਹਮੇਸ਼ਾ ਸ਼ੂਜ਼ ਪਾ ਕੇ ਹੀ ਆਪਾਂ ਨੂੰ ਡਰਾਈਵ ਕਰਨੀ ਚਾਹੀਦੀ ਹੈ। ਮੈਂ ਸਿੰਪਲ ਤਰੀਕੇ ਨਾਲ ਮੇਰੀ ਜਿਹੜੀ ਗੱਲ ਹੈ ਨਾ, ਉਹ ਤੁਹਾਡੀ ਗੱਲ ਦੀ ਥੋੜਾ ਜਿਹਾ ਮੈਂ ਟਵਿਸਟ ਕਰਦਾ। ਆਪਾਂ ਜਿਹੜਾ ਟਰੱਕ ਚਲਾ ਰਹੇ ਨਾ, ਐਜ਼ ਅ ਡਰਾਈਵਰ ਆਪਾਂ ਲੀਗਲੀ ਪਰ ਆਵਰ ਜਿੰਨਾ ਬਣਾ ਰਹੇ ਆ, ਉਹ ਸਮਝੋ $25 to $35 ਦੇ ਅੰਦਰ ਬਣਾਉਂਦੇ ਆ ਪਰ ਆਵਰ, ਮਾਈਲ ਪਾ ਕੇ, ਹਰ ਚੀਜ਼ ਪਾ ਕੇ। ਇੰਨੇ ਪੈਸੇ ਇਸ ਕੰਟਰੀ 'ਚ ਜਿਹੜੇ ਬੈਂਕ ਮੈਨੇਜਰ ਨੇ ਉਹ ਬਣਾਉਂਦੇ ਨੇ, ਜਿਹੜੇ ਅਕਾਊਂਟ ਮੈਨੇਜਰ ਦੇ ਉਹ ਬਣਾਉਂਦੇ ਨੇ, ਤੇ ਉਹਨਾਂ ਦਾ ਦੇ ਤੁਸੀਂ ਡਰੈਸਿੰਗ ਦੇਖੋ, ਗੱਲਬਾਤ ਦੇਖੋ, ਐਜੂਕੇਸ਼ਨ ਦੇਖੋ, ਸਕੂਲ ਲੈਵਲ ਦੇਖੋ, ਤੇ ਬੰਦਾ ਕਹਿੰਦਾ ਯਾਰ ਕਿਆ ਹੀ ਬਾਤ ਹੈ। ਤੇ ਉਹਨੇ ਪੈਸੇ ਜੇ ਆਪਾਂ ਬਣਾ ਰਹੇ, ਤੇ ਸਾਡੀ ਡਰੈਸਿੰਗ, ਸਾਡੀ ਗੱਲਬਾਤ, ਸਾਡਾ ਬਿਜ਼ਨਸ ਸਟਾਈਲ ਉਹਨਾਂ ਦੇ ਲੈਵਲ ਦੇ ਨਾਲ ਹੋਣਾ ਚਾਹੀਦਾ। ਮਤਲਬ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ। ਬਿਲਕੁਲ। ਤੇ ਦੂਸਰੀ ਗੱਲ ਜਿਹੜੀ ਮੈਂ ਭਾਈ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਕਿ ਇਹਨਾਂ ਨੇ ਜਿਹੜੇ ਬੱਚੇ ਵੀ ਰੈਡੀ ਕੀਤੇ, ਉਹਨਾਂ ਨੇ ਸਾਡੇ ਤੋਂ ਟਰੱਕ ਬਾਈ ਕੀਤੇ, ਤੇ ਉਹਨਾਂ ਨੇ 1 ਤੋਂ 2, 2 ਤੋਂ 4, ਹੁਣ ਆਪਣੇ ਕੋਲ ਇੱਦਾਂ ਵੀ ਮੁੰਡੇ ਹੈਗੇ ਜਿਨ੍ਹਾਂ ਨੇ ਇੰਟਰਨੈਸ਼ਨਲ ਪਹਿਲਾਂ ਲਿਆ ਸੀ 40% ਡਾਊਨ, ਤੇ ਅੱਜ ਉਹ ਚੌਥਾ ਟਰੱਕ ਲੈ ਰਹੇ ਸਾਡੇ ਤੋਂ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਖਾਉਂਦੀ, ਇਹ ਦੱਸਦੀਆਂ ਨੇ ਕਿ ਭਾਜੀ ਦੀ ਐਜੂਕੇਸ਼ਨ ਜਿਹੜੀ ਹੈ, ਜਿਹੜਾ ਉਹਨਾਂ ਨੂੰ ਜਿਸ ਕੰਮ ਤੇ ਲਾਇਆ, ਜਿਸ ਕੰਮ ਦੀ ਟ੍ਰੇਨਿੰਗ ਦਿੱਤੀ, ਉਹਨਾਂ ਦਾ ਪ੍ਰੋਫੈਸ਼ਨਲਿਜ਼ਮ ਜਿਹੜਾ ਨਾ ਬਹੁਤ ਅੱਗੇ ਹੈਗਾ ਬਹੁਤ ਸਾਰੇ ਹੋਰ ਸਕੂਲਾਂ ਤੋਂ। ਹਮੇਸ਼ਾ ਅਸੀਂ ਆਪ ਪਰਸਨਲ ਟੱਚ ਦਿੱਤਾ ਹਰੇਕ ਸਟੂਡੈਂਟ ਨੂੰ ਜੀ। ਔਰ ਕਿਸੇ ਸਟੂਡੈਂਟ ਨੇ ਅਗਰ ਕੋਈ, ਕਈ ਵਾਰ ਬੱਚੇ ਸੰਗੀ ਜਾਂਦੇ ਹੁੰਦੇ ਨੇ ਜੀ, ਕਈ ਵਾਰ ਵੀ ਮੈਂ ਇੱਕ ਵਾਰ ਪੁੱਛ ਲਿਆ, ਪਹਿਲੇ ਦਿਨ ਹੀ ਮੈਂ ਬੋਲ ਦਿੰਦਾ ਵੀ ਸਾਡਾ ਕੰਮ ਹੈ ਤੁਹਾਨੂੰ ਸਿਖਾਉਣਾ। ਤੁਸੀਂ ਕੋਈ ਵੀ ਕੁਐਸਚਨ ਤੁਹਾਡਾ 1 ਵਾਰ ਪੁੱਛੋ, 2 ਵਾਰ ਪੁੱਛੋ, 20 ਵਾਰ ਪੁੱਛੋ, ਸਾਡਾ ਕੰਮ ਹੈ ਤੁਹਾਨੂੰ ਸਿਖਾਉਣਾ। ਤਾਂ ਕਦੇ ਵੀ ਝਿਜਕਣਾ ਨਹੀਂ, ਪੁੱਛਦਾ ਕਿ ਮੈਂ ਹੁਣ ਤਾਂ ਪੁੱਛ ਕੇ ਹਟਿਆ ਜੀ, ਵੀ ਦੁਬਾਰਾ ਫਿਰ ਮੈਂ ਪੁੱਛੂੰਗਾ, ਅੱਛਾ ਨਹੀਂ ਲੱਗੂਗਾ ਇਹਨਾਂ ਨੂੰ, ਗੁਰੂ ਜੀ ਨੂੰ ਇਹ ਹੈ ਉਹ ਹੈ, ਐਸਾ ਕੁਛ ਨਹੀਂ ਹੈ। ਹਮੇਸ਼ਾ ਇਹਨਾਂ ਫਰੈਂਡਲੀ ਮਾਹੌਲ ਰੱਖਿਆ, ਤਾਂ ਸਾਰੇ ਬੱਚੇ ਨੇ ਬਹੁਤ ਵਧੀਆ ਸਿੱਖਿਆ ਜੀ, ਬਹੁਤ ਵਧੀਆ ਪਰਫੋਰਮ ਕਰਿਆ ਹੈ। ਕਦੇ ਸਾਨੂੰ ਕੋਈ ਕੰਪਲੇਂਟ ਨਹੀਂ ਕਿਸੇ ਬੱਚੇ ਦੀ, ਕਿਸੇ ਨੇ ਕੋਈ ਹੈਪਨ ਕਰਤਾ ਹੋਵੇ ਕਿਤੇ ਜਾਂ ਕੁਛ ਵੀ। ਅਸੀਂ ਬਹੁਤ ਖੁਸ਼ ਹਾਂ ਜੀ ਕਿ ਸਾਡੇ ਤੋਂ ਇੰਨੇ ਜਣੇ ਲਾਇਸੈਂਸ ਲਏ ਨੇ, ਅੱਜ ਵਧੀਆ ਆਪਣਾ ਰੁਜ਼ਗਾਰ ਕਰ ਰਹੇ ਨੇ ਜੀ, ਵਧੀਆ ਟਰੱਕ ਚਲਾ ਰਹੇ ਨੇ, ਵਧੀਆ ਆਪਦੇ ਪਿੱਛੇ ਘਰ ਦੀ ਵੀ ਇੰਡੀਆ 'ਚ ਵੀ ਟੇਕ ਕੇਅਰ ਕਰ ਰਹੇ ਨੇ ਜੀ। ਸੋ ਵੀ ਆਰ ਆਲਸੋ ਵੈਰੀ ਹੈਪੀ ਵਿਦ ਆਲ ਦਿਸ ਥਿੰਗਸ ਜੀ। ਮੈਂ ਭਾਈ ਦਾ ਥੈਂਕ ਯੂ ਕਰਾਂਗਾ ਇਸ ਗੱਲ ਤੇ ਮੈਂ ਇੱਕ ਚੀਜ਼ ਤੁਹਾਨੂੰ ਰਿਕੁਐਸਟ ਕਰਾਂਗਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਛੋਟਾ ਫਲੀਟ ਆ, ਮਿਡਲ ਫਲੀਟ ਆ, ਲਾਰਜ ਫਲੀਟ ਆ, ਤੇ ਤੁਹਾਨੂੰ ਟ੍ਰੇਨਿੰਗ ਦੇਣੀ ਹੈ ਜਾਂ ਰਿਫਰੈਸ਼ਰ ਕੋਰਸ ਕਰਨਾ ਹੈ ਆਪਣੇ ਫਲੀਟ ਵਾਸਤੇ, ਭਾਈ ਨੂੰ ਜ਼ਰੂਰ ਕੰਟੈਕਟ ਕਰੋ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਅੱਗੇ ਤੱਕ ਜਾਂਦੀਆਂ ਨੇ, ਕਿਉਂਕਿ ਜੇ ਛੋਟਾ ਜਿਹਾ ਕੌਨਫੀਡੈਂਸ ਦੀ ਕਮੀ ਦੀ ਵਜ੍ਹਾ ਤੇ ਟਰੱਕ ਜਿਹੜਾ ਆਊਟ ਆਫ ਸਰਵਿਸ ਹੋ ਗਿਆ, ਤੇ ਟਰੱਕ ਹੈਗਾ ਸਮਝੋ ਨਿਊਯਾਰਕ ਖੜਾ, ਉਹਨੂੰ ਲਿਆਉਣ ਦਾ, ਲਾਉਣ ਦਾ, ਲਿਜਾਣ ਦਾ, ਲੋਡ ਦਾ ਬਹੁਤ ਜ਼ਿਆਦਾ ਖਰਚਾ ਪੈ ਜਾਂਦਾ ਹੈ। ਤੇ ਥੋੜ੍ਹਾ ਜਿਹਾ ਤੁਸੀਂ ਇਸ ਤਰ੍ਹਾਂ ਆਪਣੀ ਟੀਮ ਤੇ ਇਨਵੈਸਟ ਕਰ ਲਓ, ਉਹਨਾਂ ਨੂੰ ਰੀਫਰੈਸ਼ਰ ਕਰਾ ਲਓ। ਜਿਹੜਾ ਵੀ ਕੋਰਸ ਹੁੰਦਾ, ਜਿਵੇਂ ਡਾਕਟਰ ਨੇ, ਇੰਜੀਨੀਅਰ ਨੇ, ਜਿਹੜਾ ਵੀ ਪ੍ਰੋਫੈਸ਼ਨਲ, ਜਿਵੇਂ ਆਪਾਂ ਆਪਣੇ ਆਪ ਨੂੰ ਪ੍ਰੋਫੈਸ਼ਨਲ ਡਰਾਈਵਰ ਕਹਿੰਦੇ ਆ, ਉਹਨਾਂ ਨੂੰ ਰਿਫਰੈਸ਼ਰ ਕਰਿਆ ਜਾਂਦਾ, ਉਹਨਾਂ ਨੂੰ ਦੱਸਿਆ ਜਾਂਦਾ ਕਿ ਨਈ ਟੈਕਨੋਲੋਜੀਜ਼ ਕੀ ਆ ਗਈਆਂ, ਨਏ ਲਾਅ 'ਚ ਕੀ ਆ ਗਿਆ। ਉਹਨਾਂ ਦੇ ਰਿਫਰੈਸ਼ਰ ਕੋਰਸ ਵਾਸਤੇ ਤੁਸੀਂ ਭਾਜੀ ਨੂੰ ਕੰਸਲਟੈਂਟ ਲੈ ਸਕਦੇ ਹੋ, ਤੇ ਮੇਰੀ ਫੁੱਲੀ ਰਿਕਮੈਂਡੇਸ਼ਨ ਉਹੀ ਹੋਏਗੀ। ਬਾਕੀ ਜੇ ਛੋਟੇ ਫਲੀਟ ਨੇ ਜਾਂ ਜਿਹੜੇ ਇੰਡੀਵਿਜੂਅਲ ਨੇ, ਜੇ ਉਹਨਾਂ ਨੂੰ ਵੀ ਕੋਈ ਰਿਫਰੈਸ਼ਰ ਚਾਹੀਦਾ, ਤੇ ਭਾਈ ਤੋਂ ਰਿਫਰੈਸ਼ਰ ਕੋਰਸ ਲੈ ਸਕਦੇ ਹੋ ਐਨੀ ਟਾਈਮ ਜੀ। ਉਹਨਾਂ ਨੂੰ ਭਾਈ ਨੂੰ ਰਿਫਰੈਸ਼ਰ ਕੋਰਸ ਲੈ ਸਕਦੇ ਹੋ। ਭਾਈ ਇਹ ਤੇ ਆਪਣੇ ਉੱਤੇ ਇਨਵੈਸਟਮੈਂਟ ਕਰਨੀ ਹੈ। ਜੇ ਮੈਂ ਆਪਣੇ ਆਪ ਨੂੰ ਇੱਕ ਅਗਲੇ ਲੈਵਲ ਤੇ ਲੈ ਕੇ ਜਾਣਾ ਹੈ, ਤੇ ਮੈਂ ਡਰਾਈਵਰ ਹਾਂ, ਤੇ ਮੈਂ ਕੋਸ਼ਿਸ਼ ਕਰਾਂਗੇ ਕਿ ਮੈਂ ਡਾਊਨ ਪੇਮੈਂਟ ਇਕੱਠੀ ਕੁੱਠੀ ਕਰਕੇ ਆਪਣੇ ਆਪ ਨੂੰ ਬੈਟਰ ਕਰਕੇ ਟਰੱਕ ਲਵਾਂ। USA ਟਰੱਕ ਸੇਲ ਇਜ਼ ਦੇਅਰ, ਬਟ ਇਨ ਦਾ ਸੇਮ ਟਾਈਮ ਤੁਸੀਂ ਇੱਕ ਟਰੱਕ ਤੇ ਨਹੀਂ ਰੁਕਣਾ, 2 ਕਰਨੇ, 4 ਕਰਨੇ, 8 ਕਰਨੇ। ਸੇਮ ਥਿੰਗ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ ਆਪਣੇ ਸਕਿੱਲਸ 'ਚ। ਉਹ ਸਕਿੱਲਸ ਜਿਹੜੀਆਂ ਨੇ ਉਹਨਾਂ ਨੂੰ ਸ਼ਾਰਪਨ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਤੁਸੀਂ ਕਨੈਕਟਡ ਰਹੋ ਇੱਕ ਗੁਰੂ ਨਾਲ, ਇੱਕ ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਜੀ, ਜਿਹੜੇ ਨੇ ਆਪਣੇ ਗॉड ਫਾਦਰ ਨਾਲ। ਗॉड ਫਾਦਰ ਜਿਹੜਾ ਹੈ ਉਹ ਬੰਦੇ ਨੂੰ ਅੱਗੇ ਲੈ ਕੇ ਜਾ ਸਕਦਾ। ਜਿਵੇਂ ਇੱਕ ਖਿਲਾੜੀ ਹੈ ਨਾ, ਜਿਹੜਾ ਬਹੁਤ ਟਾਪ ਦਾ ਪਲੇਅਰ ਆ, ਸਚਿਨ ਤੰਦੂਲਕਰ ਆ, ਜਾਂ ਆਪਾਂ ਗੋਲਫ ਦੀ ਗੱਲ ਕਰੀਏ ਜਾਏ ਜੀ, ਕੌਣ ਆ ਜੀ ਉਹ ਜਿਹੜਾ ਗੋਲਫ ਦਾ ਨੰਬਰ 1 ਸੀਗਾ, ਉਹਦੇ ਕੋਲ ਵੀ ਕੋਚ ਹੁੰਦਾ ਹੈ। ਜਿਹੜਾ ਕੋਚ ਹੁੰਦਾ ਨਾ, ਉਹ ਤੁਹਾਡੀ ਗੇਮ ਇੰਪਰੂਵ ਕਰਦਾ ਹੈ। ਤੇ ਜਿਹੜੀ ਇਹ ਟਰੱਕਿੰਗ ਆ ਨਾ, ਇਹ ਪ੍ਰੋਫੈਸ਼ਨ ਵੀ ਹੈਗਾ, ਤੇ ਨਾਲ ਇਹ ਆਪਣੀ ਗੇਮ ਵੀ ਹੈਗੀ। ਇਹਨੂੰ ਇੰਪਰੂਵ ਕਰਨ ਵਾਸਤੇ ਸਾਨੂੰ ਇੱਕ ਕੋਚ ਚਾਹੀਦਾ। ਇਹ ਕੋਚ ਜਿਹੜੇ ਸਾਡੇ ਨਾਲ ਨੇ, ਅੱਜ ਉਹਨਾਂ ਦਾ ਬਹੁਤ ਥੈਂਕ ਯੂ ਕਰਿਆ, ਉਹਨਾਂ ਨੇ ਬਹੁਤ ਟਾਈਮ ਦਿੱਤਾ। ਤੇ
ਭਾਈ ਜਾਂਦੇ ਜਾਂਦੇ ਕੋਈ ਚੀਜ਼ ਰਿਕਮੈਂਡ ਕਰੋਗੇ ਆਪਣੇ ਬੱਚਿਆਂ ਮੈਂ ਨੂੰ? ਤਾਂ ਰਿਕਮੈਂਡ ਇਹੀ ਕਰੂੰਗਾ ਜੀ ਕਿ ਜਿੰਨੇ ਬੱਚੇ ਨੇ ਹਮੇਸ਼ਾ ਇਹੀ ਅਰਦਾਸ ਰਹਿੰਦੀ ਹੈ ਮਹਾਰਾਜ ਅੱਗੇ ਕਿ ਪੂਰੇ ਵਧਣ ਜੀ, ਵਧਣਗੇ। ਜਿਹੜਾ ਕੰਮ ਤੁਹਾਨੂੰ ਸਿਖਾਇਆ ਸੀ ਟਰੱਕਿੰਗ ਡਰਾਈਵਿੰਗ ਦਾ, ਅੱਗੇ ਸਭ ਨੇ ਆਪਣੇ ਆਪਣੇ ਟਰੱਕ ਲੈਣੇ ਨੇ। ਭਾਜੀ ਦੀ ਕੰਪਨੀ ਹੈ ਇੱਥੇ USA ਟਰੱਕ ਸੇਲਸ, ਸਾਰੇ ਭਰਾ ਇੱਥੇ ਆ ਕੇ ਆਪਣਾ, ਬਹੁਤ ਵਧੀਆ ਬੰਦੇ ਨੇ, ਬਹੁਤ ਕੋਈ ਹੈਂਕੀ ਪੈਂਕੀ ਵਾਲੀ ਕੋਈ ਚੀਜ਼ ਨਹੀਂ ਆਏਗੀ। ਜੋ ਬੋਲਣਗੇ ਉਹੀ ਡਿਲੀਵਰ ਕਰਨਗੇ। ਸਾਰੇ ਸਾਡੇ ਬੱਚਿਆਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਇਹੀ ਅਰਦਾਸ ਹੱਥ ਜੋੜ ਕੇ ਕਿ USA ਟਰੱਕ ਸੇਲਸ 'ਤੇ ਆਓ ਇੱਥੇ, ਔਰ ਇਹਨਾਂ ਤੋਂ ਜਦ ਵੀ ਤੁਸੀਂ ਟਰੱਕ ਲੈਣਾ ਤੁਸੀਂ ਇੱਥੋਂ ਆ ਕੇ ਲਓ। ਤੁਹਾਨੂੰ ਬਹੁਤ ਵਧੀਆ ਡੀਲ ਦੇਣਗੇ। ਇਹੋ ਜਿਹੀ ਡੀਲ ਤੁਹਾਨੂੰ ਕਿਤੇ ਨਹੀਂ ਮਿਲੂਗੀ। ਇੱਕ ਵਾਰ ਤੁਸੀਂ ਇਹਨਾਂ ਨਾਲ ਡੀਲ ਕਰ ਲਿਆ, ਇਸ ਚੀਜ਼ ਦੀ ਗਰੰਟੀ ਮੈਂ ਦਿੰਦਾ ਤੁਹਾਨੂੰ, ਅੱਗੇ ਤੋਂ ਜਦ ਵੀ ਤੁਸੀਂ ਕੋਈ ਟਰੱਕ ਲੈਣਾ ਹੋ, ਕੁਛ ਵੀ ਲੈਣਾ ਹੋਊਗਾ, ਤੁਸੀਂ ਇਹਨਾਂ ਕੋਲ ਆਇਆ ਕਰੋ। ਤੁਹਾਨੂੰ ਦੁਬਾਰਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਕਿ ਤੁਸੀਂ ਇੱਥੇ ਆਓ। ਤੁਹਾਨੂੰ ਡੀਲ ਇੰਨੀ ਵਧੀਆ, ਇਹਨਾਂ ਦਾ ਵਿਵਹਾਰ ਇੰਨਾ ਵਧੀਆ, ਬੋਲਣ ਇੰਨਾ ਪਿਆਰ ਨਾਲ ਬੋਲਦੇ ਨੇ ਹਰੇਕ ਚੀਜ਼। ਇੱਕ ਵਾਰ ਤੁਸੀਂ ਇਹਨਾਂ ਨਾਲ ਆ ਕੇ ਡੀਲ ਕਰੋ, ਇੱਕ ਵਾਰ ਲਓ ਇਹਨਾਂ ਤੋਂ, ਫਿਰ ਤੁਹਾਨੂੰ ਦੁਬਾਰਾ ਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਵੀ ਤੁਸੀਂ ਇਹਨਾਂ ਤੋਂ ਲੈਣਾ। ਤੁਸੀਂ ਆਪ ਹੀ ਆਏਗਾ। ਹੋਰ ਵੀ ਤੁਸੀਂ ਅੱਗੇ 10 ਜਣਾਂ ਨੂੰ ਕਹੋਗੇ ਵੀ ਕਿਸੇ ਨੇ ਟਰੱਕ ਲੈਣਾ ਤਾਂ USA ਟਰੱਕ ਸੇਲਸ 'ਤੇ ਜਾਓ, ਬੇਕਰਸਫੀਲਡ। ਭਾਈ ਥੈਂਕ ਯੂ ਸੋ ਮਚ ਸਾਨੂੰ ਰਿਕਮੈਂਡ ਕਰਨ ਦਾ। ਅਸੀਂ ਵੀ ਤੁਹਾਡੀ ਗੱਲ ਦਾ ਮਾਣ ਰੱਖਾਂਗੇ, ਪੂਰਾ ਜ਼ੋਰ ਲਾਂਗੇ ਜਿੱਥੇ ਹੁਣ ਤੱਕ ਕਰ ਰਹੇ ਹਾਂ। ਹਾਂਜੀ, ਤੇ ਸਭ ਦੇਖਣ ਵਾਲੇ ਨੂੰ, ਸੁਣਨ ਵਾਲੇ ਨੂੰ ਮੇਰੀ ਤਰਫੋਂ ਤੇ ਭਾਈ ਦੀ ਤਰਫੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਬਹੁਤ ਬਹੁਤ ਸਲਾਮ ਅਲੈਕੁਮ। ਥੈਂਕ ਯੂ ਜੀ।